ਜੀ ਮੁਲਕ ਦੇ ਵਿੱਚ ਸੈਲਾਬ ਆਏ ਆ, ਲੋਕ ਡੁੱਬ ਕੇ ਮਰ ਰਹੇ ਆ। ਔਰ ਅੱਛੀ ਗੱਲ ਆ, ਕਬਜ਼ਾ ਮਾਫੀਆ ਦੇ ਲੋਕ ਜਿਨ੍ਹਾਂ ਨੇ ਕਬਜ਼ੇ ਦੀਆਂ ਜਗ੍ਹਾ 'ਤੇ ਘਰ ਲਏ ਆ, ਔਰ ਪਤਾ ਹੋਣ ਦੇ ਬਾਵਜੂਦ ਕਿ ਇਹ ਇੱਥੇ ਸੈਲਾਬ ਆਉਣੇ ਆ। ਜਿਵੇਂ ਰਾਵੀ ਦੇ ਵਿੱਚ ਲੋਕ ਭੱਜ ਭੱਜ ਕੇ 20-20 ਲੱਖ ਨੂੰ ਮਰਲਾ, 10-10 ਲੱਖ ਨੂੰ ਮਰਲਾ ਜ਼ਮੀਨ ਲੈਂਦੇ ਰਹੇ ਆ। ਉਹਨਾਂ ਲੋਕਾਂ ਨਾਲ ਠੀਕ ਹੋਇਆ, ਬਹੁਤ ਅੱਛਾ ਹੋਇਆ ਉਹਨਾਂ ਲੋਕਾਂ ਨਾਲ ਕਿ ਹੁਣ ਡੁੱਬ ਗਏ ਆ ਨਾ ਘਰ। ਇਹੀ ਲੋਕ ਹੁੰਦੇ ਆ ਜਿਹੜੇ ਮਾਫੀਆਜ਼ ਨੂੰ ਉੱਤੇ ਲੈ ਕੇ ਜਾਂਦੇ ਆ। ਉਸ ਟਾਈਮ ਨਹੀਂ ਸੋਚਦੇ, ਉਸ ਟਾਈਮ ਪ੍ਰੋਫਿਟ ਕਮਾਉਣਾ ਹੁੰਦਾ ਇਹਨਾਂ ਨੇ। ਇੱਥੇ ਘਰ ਬਣਾ ਕੇ ਵੇਚਣਗੇ ਅਤੇ 5 ਕਰੋੜ ਦਾ ਵਿਕਣਾ। ਹਲੀਮ ਖਾਨ ਦੀ ਸੁਸਾਇਟੀ ਹੈ, ਚੌਧਰੀ ਮਜੀਦ ਦੀ ਸੁਸਾਇਟੀ ਹੈ, ਫਲਾਣੇ ਦੀ ਸੁਸਾਇਟੀ ਆ, ਇਹ ਟਮਕਾਣੇ ਦੀ ਸੁਸਾਇਟੀ ਆ, ਇੱਥੇ ਜੀ ਇੰਝ ਹੋ ਜਾਣਾ, ਇੱਥੇ ਇੰਝ ਹੋ ਜਾਣਾ। ਹੋ ਗਿਆ ਨਾ, ਹੁਣ ਅੱਲਾ ਨੇ ਬਦਲਾ ਲੈ ਲਿਆ ਨਾ ਤੁਹਾਡੇ ਤੋਂ। ਦੂਸਰੀ ਗੱਲ ਇਹ ਕਿ ਵਜ਼ੀਰ ਮੁਮਲਿਕਤ ਬਰਾਏ ਤਵਾਨਾਈ ਅਬਦੁਰਰਹਿਮਾਨ ਕਾਂਜੂ ਦੀ ਮੈਂ ਗੱਲ ਸੁਣ ਰਿਹਾ ਸੀ ਕਿ ਉਹਨੂੰ ਉਹ ਫਰਮਾ ਰਹੇ ਜੀ वज़ीर आज़म साहब ने तमाम MNAs और MPs को हिदायत की अपने अपने हलकों में जाएँ और आवाम के साथ खड़े हों। ਅੱਛਾ, ਤੁਸੀਂ ਇਹ ਆਵਾਮ ਦੇ ਨਾਲ ਹਾਲੇ ਖੜੇ ਆ ਹੈਂ? ਤੁਹਾਨੂੰ ਸ਼ਰਮ ਵੀ ਨਹੀਂ ਆਉਂਦੀ ਹੈਗੀ, ਕੋਈ ਥੋੜ੍ਹੀ ਬਹੁਤ ਵੀ ਨਹੀਂ ਆਉਂਦੀ। ਬਜਾਏ ਤੁਸੀਂ ਡੈਮ ਬਣਾਉਣ 'ਤੇ ਆਪਣੀ ਜਿਹੜੀ ਜਮ੍ਹਾਂ ਪੂੰਜੀ ਤੁਸੀਂ ਕੀਤੀ ਹੋਈ ਆ 5-5 10-10 ਸਾਲ ਵਾਰੀਆਂ ਲੈ ਲੈ ਕੇ ਉਹ ਵਿੱਚ ਦੇ ਕੇ ਅਤੇ ਕੌਮੀ ਖਜ਼ਾਨੇ ਦੇ ਵਿੱਚ ਦੇ ਕੇ, ਬਜਾਏ ਡੈਮ ਬਣਵਾਉਣ ਦੇ ਤੁਸੀਂ ਅੱਗੋਂ ਬੇਗੈਰਤੀ ਕਰਨ ਆਏ ਹੋ। ਅੱਗੋਂ ਤੁਸੀਂ ਆਪਣੀ ਜਿਹੜੀ ਹੈ ਨਾ, ਜਿਹੜੀ ਕੋਈ ਮਦਦ ਸੈਲਾਬ ਜ਼ਦਗਾਹ ਦੀ ਉਹਦੇ ਵਿੱਚ ਕਮਿਸ਼ਨ ਲੈਣ ਤੁਰੇ ਹੋਏ ਆ। ਇਹ ਤੁਹਾਡਾ ਉਹ ਮੁਲਕ ਆ ਜੀ, ਇਹ ਤੁਸੀਂ ਆਵਾਮ ਦੀ ਖਿਦਮਤ ਅਤੇ ਇਹੋ ਜਿਹੀ ਬਗੈਰਤ ਆਵਾਮ ਜਿਹੜੀ ਇਹਨਾਂ ਦੀ ਤਾਰੀਫ ਕਰਦੀ ਹੁੰਦੀ ਹੈ ਖੜੀ ਜੀ ਸਾਡੇ ਨਾਲ ਖੜੇ ਆ, ਉਹ ਬਗੈਰਤ ਆਵਾਮ ਇਹ ਇਹਨਾਂ ਦੀ ਵਜ੍ਹਾ ਨਾਲ ਹੀ ਸੈਲਾਬ ਆਏ ਆ। ਉਹ ਟਿਕਟੋਕ 'ਤੇ ਮੈਂ ਦੇਖ ਰਿਹਾ ਸੀ ਜੀ, ਦੁਨੀਆਪੁਰ ਦਾ ਅਸਿਸਟੈਂਟ ਕਮਿਸ਼ਨਰ ਅਤੇ ਉਹ ਕਮਿਸ਼ਨਰ ਮੁਲਤਾਨ ਨੇ ਜੀ ਵਿਜ਼ਿਟ ਕੀਤਾ, ਉਹ ਰੈੱਡ ਕਾਰਪੇਟ ਵਿਛਾਏ ਹੋਏ ਉਹਨਾਂ ਵਾਸਤੇ। ਉਹ ਨਵਾਬ ਦੇ ਬੱਚੇ ਆ, ਉਹ ਜ਼ਮੀਨ 'ਤੇ ਕਦਮ ਨਹੀਂ ਰੱਖ ਸਕਦੇ ਨਾ, ਉਹ ਆਵਾਮ ਦੀ ਖਿਦਮਤ ਗੁਜ਼ਾਰ ਲੋਕ ਆ। ਐਸੀ ਬੇਗੈਰਤੀ ਹੈ ਇਸ ਮੁਲਕ ਦੇ ਵਿੱਚ। ਜਿਹੜਾ ਅਦਾਰਾ ਉਹ ਆਸਾਨ ਚੜ੍ਹ ਰਿਹਾ, ਇਹ ਸਾਰੇ ਅਦਾਰਿਆਂ ਦੀ ਵਜ੍ਹਾ ਨਾਲ ਸੈਲਾਬ ਆਏ ਆ। ਕਿਤੇ ਟਿਕਟੋਕ ਕੱਢ ਕੇ ਦੇਖ ਲਓ ਜੀ, ਆਰਮੀ ਕਹਿੰਦੀ ਹੈ ਜੀ आर्मी अब वो सियासतदान कहाँ हैं जो आर्मी पर तनकीद करते हैं, आर्मी इस मुल्क के लिए खड़ी हुई है। ਉਹ ਭਾਈ ਇਹ ਅਦਾਰਿਆਂ ਦੇ ਇਹ ਜਿਹੜਾ ਮੁਲਕ ਹੈ ਇਹ ਅਦਾਰਿਆਂ ਦਾ ਗੁਲਾਮ ਆ। ਇਹ ਜਿਹੜੇ ਅਦਾਰੇ ਆ ਇਹਨਾਂ ਨੇ 75-76 ਸਾਲਾਂ 'ਚ ਸਾਡੇ ਉੱਤੇ ਅੱਲਾ ਦੇ ਬੰਦੇ ਕਬਜ਼ਾ ਕੀਤੇ ਹੋਏ ਆ। ਕਬਜ਼ਾ ਕਰਕੇ ਇਹਨਾਂ ਦੀ ਵਜ੍ਹਾ ਨਾਲ ਤਾਂ ਸੈਲਾਬ ਆਉਂਦੇ ਆ। ਜ਼ਲੀਲ ਆਵਾਮ ਹੁੰਦੀ ਹੈ, ਇਹੀ ਨਾ ਅਹਿਲ ਅਤੇ ਨਾ ਅਨਪੜ੍ਹ ਆਵਾਮ ਨੂੰ ਇਹੀ ਤਾਂ ਸਮਝ ਨਹੀਂ ਹੈਗੀ। ਬਜਾਏ ਇਹਨਾਂ ਨੂੰ ਇਸ ਪਾਣੀ ਦੇ ਵਿੱਚ ਡੁਬੋਣ ਦੇ, ਇਹਨਾਂ ਦੇ ਨੱਕ ਡੁਬੋਏ ਜਾਣ ਫੜ ਫੜ ਕੇ। ਇਹਨਾਂ ਨੂੰ ਤੁਸੀਂ ਜੀ ਸਿਰ 'ਤੇ ਚੱਕਿਆ ਹੁੰਦਾ ਵੀ ਇਹ ਬੜੇ ਨਵਾਬ ਆ, ਇਹ ਲੋਕ ਆ। ਉਹ ਸ਼ਬਾਜ਼ ਸ਼ਰੀਫ ਹੈਲੀਕਾਪਟਰ ਨਾਲ ਦੌਰਾ ਕਰ ਰਿਹਾ ਵੀ ਤੂੰ ਕੀ ਦੇਖ ਰਿਹਾ, ਵਜ੍ਹਾ ਦੇਖਣ ਦੀ ਤੇਰੀ, ਤੂੰ ਸਟਰਾ ਨਾਲ ਪਾਣੀ ਪੀਣਾ, ਉੱਥੋਂ ਪਾਣੀ ਖਿੱਚ ਲੈਣਾ ਤੂੰ ਹੈਲੀਕਾਪਟਰ ਨਾਲ ਉੱਤੇ। ਤੂੰ ਬਹਿ ਕੇ ਕੋਈ ਕੰਮ ਕਰਾ, ਕੋਈ ਇਹਨਾਂ ਅਦਾਰਿਆਂ ਦੇ ਪਿੱਛੇ ਲੱਗ, ਠੀਕ ਆ, ਕੋਈ ਕੰਮ ਫੜੋ ਤੁਸੀਂ। ਲੇਕਿਨ ਨਹੀਂ, ਇੱਥੇ ਜਿਹੜਾ ਨਾ, ਇੱਥੇ ਇਹ ਕੰਮ ਹੈਗਾ ਹੀ ਨਹੀਂ। ਇੱਥੇ ਬਕਵਾਸਬਾਜ਼ੀ ਬਸ। ਜਿਹੜਾ ਮਿਨਿਸਟਰ ਮਿਨਿਸਟਰਾਂ ਦੇ ਪ੍ਰੋਟੋਕੋਲ ਸੈਲਾਬ 'ਚ ਲੱਗੇ ਹੋ, ਤੁਸੀਂ ਦੇਖ ਲਓ 10-10 ਪੁਲਿਸ ਦੀਆਂ ਗੱਡੀਆਂ ਨਾਲ ਚੱਲੀ ਹੋਈਆਂ। ਉਹ ਪੁਲਿਸ ਦੇ ਇਹੀ ਤਾਂ ਮਸਲਾ ਕਿ ਇਹ ਮੁਲਕ ਅਦਾਰਿਆਂ ਦਾ ਗੁਲਾਮ ਆ। ਇਹ ਅਦਾਰੇ ਇਸ ਮੁਲਕ ਦੇ ਗੁਲਾਮ ਨਹੀਂ ਹੈਗੇ, ਇਹ ਮੁਲਕ ਅਦਾਰਿਆਂ ਦਾ ਗੁਲਾਮ ਆ। ਹਰ ਅਦਾਰੇ ਨੇ ਆਪਣਾ ਆਪਣਾ ਲੁੱਟਣਾ। ਇਹ ਜਿਹੜੇ ਹੁਣ ਆਏ ਹੋਏ ਸਾਰੇ ਪ੍ਰੋਟੋਕੋਲ ਜਿਹੜੇ ਲੱਗੇ ਹੋਏ, ਕਿਹੜੀ ਚੀਜ਼ ਵਾਸਤੇ ਲੱਗੇ? ਮਰੀਮ ਨਵਾਜ਼ ਕਸ਼ਤੀ ਦੇ ਵਿੱਚ ਬਹਿ ਕੇ ਜੀ ਜਾ ਰਹੀ ਹੈ ਬਈ। ਤੁਸੀਂ ਉੱਥੇ ਕਸ਼ਤੀ ਦੇ ਵਿੱਚ ਬਹਿ ਕੇ ਤੂੰ ਕੀ ਦੇਖ ਲਿਆ? ਕੋਈ ਕੰਮ ਕੀਤਾ ਉੱਥੇ? ਉਹ ਕਸ਼ਤੀਆਂ ਜਿਹੜੀਆਂ ਤੂੰ ਲੋਕਾਂ ਦੀ ਭਲਾਈ ਲਈ ਇਸਤੇਮਾਲ ਹੋਣੀ, ਉਹਦੇ 'ਚ ਤੂੰ ਬਹਿ ਕੇ ਜੀ ਟਿਕਟੋਕਾਂ ਬਣਾ ਰਹੀ ਹੈ, ਤੂੰ ਸਲਾਮ ਦੁਆਵਾਂ ਪਾਣੀ ਨੂੰ ਕਰ ਰਹੀ ਹੈ। ਕੋਈ ਸ਼ਰਮ ਹਯਾ ਹੈ? ਨਾਲ ਵਾਲੇ ਮੁਲਕ ਇੰਡੀਆ ਜਿਹਦੇ ਤੁਸੀਂ ਮੁਕਾਬਲੇ ਕਰਦੇ ਹੋ, ਜਿਹਦੇ ਤੋਂ ਤੁਸੀਂ ਜੰਗ ਜਿੱਤਣ ਦੇ ਦਾਅਵੇਦਾਰ ਆ, ਉਹ ਮੁਲਕ ਉੱਥੇ ਵੀ ਸੈਲਾਬ ਆਏ ਆ। ਉਹਨਾਂ ਦਾ ਦੇਖਿਆ ਕੋਈ ਇਹੋ ਜਿਹਾ ਕੰਮ ਬਈ ਉਹਨਾਂ ਦੇ ਮਿਨਿਸਟਰ ਵਜ਼ੀਰ ਮਸ਼ੀਰ ਤੁਰੇ ਹੋਣ ਬਈ ਉਹ ਟਿਕਟੋਕਾਂ ਬਣਾ ਰਹੇ ਆ, ਉਹ ਆਪਣੀ ਮਸ਼ੀਨਰੀ ਸ਼ੋਅ ਕਰਾ ਰਹੇ ਆ ਕਿ ਸਾਡੇ ਕੋਲ ਆਹ ਮਸ਼ੀਨਰੀ ਆ ਜਦੀਦ, ਅਸੀਂ ਇਹਦੇ ਨਾਲ ਇਸ ਤਰ੍ਹਾਂ ਕਰ ਸਕਦੇ ਹਾਂ। ਉੱਥੇ ਘੱਟ ਤੋਂ ਘੱਟ ਤਬਾਹੀ ਕਿਉਂ ਹੁੰਦੀ ਹੈ? ਕਿਹੜੀ ਵਜ੍ਹਾ ਵਾ? ਕਿਉਂਕਿ ਡੈਮ ਬਣਾਏ ਉਹਨਾਂ ਨੇ। ਅਸੀਂ ਲੋਕਾਂ ਨੇ ਡੈਮ ਬਣਾਏ ਨਹੀਂ। ਅਸੀਂ ਲੋਕ ਸੈਲਾਬ ਦੇ ਵਿੱਚ ਡੁੱਬ ਕੇ ਫਿਰ ਅਸੀਂ ਭੀਖ ਮੰਗਣ ਚਲੇ ਜਾਣਾ, ਭੀਖ ਮੰਗ ਕੇ ਫਿਰ ਅਸੀਂ ਕਮਿਸ਼ਨ ਖਾਣੇ ਆ। ਕਮਿਸ਼ਨ ਖਾ ਕੇ ਆਪਣੇ ਬੰਦਿਆਂ ਨੂੰ ਅਸੀਂ ਫਲੱਡ ਰਿਲੀਫ ਕੈਂਪ ਦੇਖੋ ਇਹਨਾਂ ਦੇ ਜਿਹੜੇ ਇਹਨਾਂ ਨੇ ਡਿਕਲੇਅਰ ਕੀਤੇ ਹੋਏ ਆ ਸਰਕਾਰੀ ਸਕੂਲਾਂ ਨੂੰ, ਸਰਕਾਰੀ ਇਮਾਰਤਾਂ ਨੂੰ, ਉਹਦੇ ਵਿੱਚ ਜੀ ਇੰਤਜ਼ਾਮਾਤ ਇਹਨਾਂ ਨੇ ਕਰ ਲਏ ਆ। ਕਮਿਸ਼ਨਰ ਨੂੰ, DCO ਨੂੰ,
ਤੇ ਉਹ ਤੋਂ ਬਾਅਦ ਜੀ ਅਸਿਸਟੈਂਟ ਕਮਿਸ਼ਨਰ ਬੜੇ ਫਖਰ ਨਾਲ ਟਿਕਟੋਕ ਤੇ ਫਰਮਾ ਰਹੇ ਹੁੰਦੇ ਆ ਜੀ ਮੀਡੀਆ ਤੇ ਆ ਕੇ, ਐਸੇ ਮੀਡੀਆ ਤੇ ਲੱਖ ਲਾਣਤ ਹੈ ਜਿਹੜਾ ਇਹਨਾਂ ਦੇ ਇੰਤਜ਼ਾਮਾਤ ਨਹੀਂ ਦਿਖਾਉਂਦਾ। ਉਹ ਤੁਸੀਂ ਕਿਉਂ ਨਹੀਂ ਦਿਖਾਉਂਦੇ ਇਹਨਾਂ ਦੇ ਇੰਤਜ਼ਾਮਾਤ? ਵਜ੍ਹਾ ਯਾਰ ਤੁਹਾਨੂੰ ਸ਼ਰਮ ਹੀ ਕੋਈ ਨਹੀਂ, ਹਯਾ ਹੀ ਕੋਈ ਨਹੀਂ ਹੈਗੀ। ਇਹਨਾਂ ਦੇ ਇੰਤਜ਼ਾਮਾਤ ਦੇਖੋ, ਸਿਰਫ ਬਾਹਰ ਪੈਨਾਫਲੈਕਸ ਲਾਏ ਹੋਏ ਇਹਨਾਂ ਨੇ, ਬੈਨਰ ਲਾਏ ਹੋਏ ਆ, ਠੀਕ ਆ ਜੀ ਇਹ ਫਲੱਡ ਰਿਲੀਫ ਕੈਂਪ ਹੈ ਇਸਮੇ ਆ ਜਾਏ। ਉਹਦੇ ਵਿੱਚ ਕੀ ਆ? ਕੁਛ ਵੀ ਨਹੀਂ ਹੈਗਾ ਉਹਦੇ ਵਿੱਚ ਬਕਵਾਸ। ਜਾ ਕੇ ਸਰਕਾਰੀ ਬਿਲਡਿੰਗਾਂ ਦੇ ਦਰਵਾਜ਼ੇ ਨੂੰ ਤਾਲੇ ਲੱਗੇ ਹੋਏ ਆ, ਉਹ ਉਹਨਾਂ ਦੇ ਗਰਾਊਂਡਾਂ ਦੇ ਵਿੱਚ ਜਾ ਕੇ ਆਵਾਮ ਖੁੱਲ੍ਹੇ ਅਸਮਾਨ ਥੱਲੇ ਸੌਂ ਜਾਵੇ ਗਰਮੀ ਦੇ ਵਿੱਚ, ਇਹਨਾਂ ਨੂੰ ਕੋਈ ਪਰਵਾਹ ਨਹੀਂ। ਇਹਨਾਂ ਨੇ ਆਪਣਾ ਕੰਮ ਕਰ ਦਿੱਤਾ, ਉਹਦੇ ਬਾਹਰ ਪੈਨਾਫਲੈਕਸ ਲਾ ਕੇ ਇਹਨਾਂ ਨੇ ਕੰਮ ਕਰ ਦਿੱਤਾ। ਤੇ ਉਹ ਮੈਂ ਕੱਲ੍ਹ ਇੱਕ ਅਸਿਸਟੈਂਟ ਕਮਿਸ਼ਨਰ ਦੀ ਵੀਡੀਓ ਦੇਖ ਰਿਹਾ ਸੀ, ਲੋਕਾਂ ਨੂੰ ਕਹਿ ਰਹੇ ਸੀ यहाँ से निकल जाए नहीं तो मैं आप पे पर्चे दूंगी। ਬਈ ਅਗਰ ਕੋਈ ਗੈਰਤਮੰਦ ਬੰਦਾ ਹੁੰਦਾ ਨਾ ਤੇਰੇ ਤੇ ਉੱਥੇ ਐਸਾ ਤੈਨੂੰ ਫੜ ਕੇ ਤੇ ਰਗੜਾ ਦਿੰਦਾ ਨਾ ਕਿ ਤੂੰ ਯਾਦ ਰੱਖਦੀ। ਤੈਨੂੰ ਇਹ ਹਯਾ ਸ਼ਰਮ ਹੀ ਕੋਈ ਨਹੀਂ ਤੁਹਾਨੂੰ ਯਾਰ। ਇਹ ਇੱਥੇ ਇਹ ਅਦਾਰਿਆਂ ਨੇ ਇੰਨਾ ਗੁਲਾਮ ਬਣਾਏ ਹੋਏ ਇਸ ਮੁਲਕ ਨੂੰ, ਆਵਾਮ ਨੂੰ ਭੇਡ ਬੱਕਰੀਆਂ ਸਮਝੇ ਹੋਏ ਇਹਨਾਂ ਨੇ। ਸਾਡਾ ਕੀ ਕਸੂਰ ਹੈ ਸੈਲਾਬ ਸਾਡੇ ਤੱਕ ਪਹੁੰਚ ਰਿਹਾ? ਸਾਡਾ ਕਸੂਰ ਇਹ ਹੈ ਕਿ ਅਸੀਂ ਇਸ ਮੁਲਕ 'ਚ ਰਹਿੰਦੇ ਹਾਂ, ਬਸ। ਹੋਰ ਸਾਡਾ ਕੋਈ ਕਸੂਰ ਨਹੀਂ ਹੈਗਾ ਕਿ ਅਸੀਂ ਇਸ ਮੁਲਕ 'ਚ ਰਹਿੰਦੇ ਹਾਂ। ਇਹਨਾਂ ਲੋਕਾਂ ਦੀ ਨਾਅਹਲੀ ਦੀ ਵਜ੍ਹਾ ਨਾਲ ਸੈਲਾਬ ਆਉਂਦੇ ਆ। ਹੁਣ 2 4 6 ਲੱਖ ਕਿਊਸੈਕ ਕੀ ਪਾਣੀ ਹੈ? ਕੋਈ ਪਾਣੀ ਨਹੀਂ ਹੈਗਾ। ਇਹ ਪਾਣੀ ਸਿਰਫ ਉਸ ਟਾਈਮ ਜ਼ਿਆਦਾ ਹੁੰਦਾ ਜਦੋਂ ਤੁਸੀਂ ਹਰਾਮਜ਼ਦਗੀਆਂ ਕੀਤੀਆਂ ਹੋਈਆਂ, ਕਮਿਸ਼ਨ ਖਾਦੇ ਹੋਏ ਆ, ਪੈਸੇ ਖਾਦੇ ਹੋਏ ਆ, NOCਆਂ ਦਿੱਤੀਆਂ ਹੋਈਆਂ, ਗਲਤ ਹਾਊਸਿੰਗ ਸੁਸਾਇਟੀਆਂ ਨੂੰ ਦਿੱਤੀਆਂ ਹੋਈਆਂ, ਗਲਤ ਆਬਾਦਕਾਰੀਆਂ ਕਰਵਾਈਆਂ ਹੋਈਆਂ ਦਰਿਆਵਾਂ ਦੇ ਵਿੱਚ। ਇਹ ਉਸ ਟਾਈਮ ਫਰਕ ਪੈਂਦਾ। ਹੁਣ 28 ਲੀਟਰ ਪਾਣੀ ਅਗਰ ਇੱਕ ਸਕੁਏਅਰ ਫੁੱਟ ਤੋਂ ਲੰਘ ਰਿਹਾ ਤੇ ਇਹ 6 7 ਲੱਖ 10 ਲੱਖ ਕਿਊਸੈਕ ਕੋਈ ਪਾਣੀ ਨਹੀਂ ਹੈਗਾ ਦਰਿਆਵਾਂ ਦਾ। ਜਿੰਨਾ ਏਰੀਆ ਨਾ ਉਸ ਏਰੀਏ ਦੇ ਹਿਸਾਬ ਨਾਲ ਇਹ ਕੋਈ ਕਿਊਸੈਕ ਪਾਣੀ ਇੱਥੋਂ 20 ਲੱਖ ਵੀ ਲੰਘ ਸਕਦਾ ਵਾ, ਠੀਕ ਆ। ਲੇਕਿਨ ਅਗਰ ਤੁਸੀਂ ਕੰਮ ਕੀਤੇ ਹੋਏ ਬੰਦੇ ਦੇ ਪੁੱਤਰਾਂ ਵਾਲਾ ਡੈਮ ਤੁਸੀਂ ਨਾ ਵੀ ਬਣਾਓ ਨਾ, ਇੱਥੇ ਤੁਸੀਂ ਗਲਤ NOCਆਂ ਨਾ ਦਿਓ, ਤੁਸੀਂ ਕਮਿਸ਼ਨ ਨਾ ਖਾਓ, ਤੁਸੀਂ ਇਹ ਕੰਮ ਨਾ ਕਰੋ ਦਰਿਆਵਾਂ ਦੇ, ਉਹਨਾਂ ਦੇ ਜਿਹੜਾ ਏਰੀਆ ਉਸ ਏਰੀਆ ਨੂੰ ਪੂਰਾ ਰੱਖੋ, ਤਾਂ ਇਹ ਕੋਈ ਮਸਲਾ ਹੀ ਨਹੀਂ। ਸੈਲਾਬ ਆਉਣ ਦਾ ਖਤਰਾ ਹੀ ਨਹੀਂ ਹੈਗਾ। ਇਹ ਖਤਰਾ ਸਿਰਫ ਥੋੜ੍ਹੀ ਨਾਅਹਲੀ ਦੀ ਵਜ੍ਹਾ ਨਾਲ, ਜਿਹੜੀ ਅੱਜ ਸਾਡੀ ਨਾਅਹਲ ਅਤੇ ਅਨਐਜੂਕੇਟਡ ਕੌਮ ਜਿਹੜੀ ਚੱਲੀ ਹੋਈ ਆ ਨਾ, ਇਹਨਾਂ ਦੇ ਪਿੱਛੇ ਲੱਗੀ ਹੋਈ ਆ ਵੀ ਇਹਨਾਂ ਨੇ ਜੀ ਬੜਾ ਉਹ ਕੀਤੇ ਹੋਇਆ। ਕੋਈ ਹਯਾ ਸ਼ਰਮ ਹੀ ਕੋਈ ਨਹੀਂ ਯਾਰ ਤੁਹਾਡੇ 'ਚ। ਕੋਈ ਰੱਤੀ ਬਰਾਬਰ ਸ਼ਰਮ ਤਾਂ ਰੱਖ ਲਓ। ਇਹ ਹੁਕਮਰਾਨਾਂ ਤੋਂ ਵੈਸੇ ਅਦਾਰਿਆਂ ਦੇ ਤਾਂ ਅਸੀਂ ਗੁਲਾਮ ਆ ਵੈਸੇ ਹੀ। ਜਿਹੜਾ ਵੀ ਅਦਾਰਾ ਚੱਕ ਲਓ, ਕੋਈ ਡਿਫੈਂਸ ਦਾ ਚੱਕ ਲਓ, ਦੂਸਰੇ ਚੱਕ ਲਓ, ਇਹ ਸਾਰਿਆਂ ਦੇ ਅਸੀਂ ਗੁਲਾਮ। ਕਿਹੜੇ ਅਦਾਰੇ ਦੇ ਲੋਕ ਕੰਮ ਕਰਨਾ ਚਾਹੁੰਦੇ ਆ? ਕੈਂਪ ਲਾ ਕੇ ਬੈਠੇ ਆ, ਉਹ 5 ਵਜੇ ਤੱਕ ਡਿਊਟੀ ਆਪਣੀ 4 ਤੱਕ ਕਰਕੇ ਉਹ ਤੋਂ ਬਾਅਦ ਉਹ ਘਰ ਗਏ, ਆਵਾਮ ਮਰ ਜਾਵੇ ਬਸ। ਉਹ ਬੈਠੇ ਹੁੰਦੇ ਆ ਨਵਾਬ ਸਾਹਿਬ, ਕੋਈ ਚਪੜਾਸੀ ਆ ਉਹ ਨਵਾਬ ਲੱਗੇ ਹੋਏ ਆਵਾਮ 'ਤੇ। ਇਹ ਚੰਗਾ ਤਮਾਸ਼ਾ ਲਾਇਆ ਇਸ ਮੁਲਕ ਦੇ ਵਿੱਚ। ਇਹਨਾਂ ਨੂੰ ਬਜਾਏ ਕਿ ਇਹ ਗੱਲ ਐਡਮਿਟ ਕਰਨ ਦੇ, ਵਜ਼ੀਰ ਆਜ਼ਮ ਸਾਹਿਬ ਫਰਮਾ ਰਹੇ ਸੀ ਜੀ ਡੈਮ बनाने की ज़रूरत है हमें। ਅਲੀਮ ਖਾਨ ਨੂੰ ਕਿਉਂ ਨਹੀਂ ਫੜਦੇ ਜਿਹਨੇ ਗਲਤ ਹਾਊਸਿੰਗ ਸੁਸਾਇਟੀ ਬਣਾਈ ਹੋਈ ਹੈ ਰਾਵੀ ਦੇ ਵਿੱਚ? ਕਿਉਂ ਨਹੀਂ ਫੜਦੇ ਨਾ? ਕਿਉਂਕਿ ਹੁਕੂਮਤ ਦਾ ਹਿੱਸਾ ਉਹ। ਫਿਰ ਉਹ ਲਾਹੌਰ ਦਾ ਪੁੱਤਰ ਵੀ ਉਹੀ ਆ, ਲਾਹੌਰ ਨੂੰ ਬਚਾਇਆ ਵੀ ਉਹਨੇ ਹੀ ਹੈ। ਲਾਹੌਰ ਦਾ ਪੁੱਤਰ 3 ਦਿਨ ਤੋਂ ਖੜਾ ਉੱਥੇ। ਲਾਹੌਰ ਦੇ ਪੁੱਤਰ ਦੀ ਵਜ੍ਹਾ ਨਾਲ ਤਾਂ ਇੰਨੇ ਲੋਕ ਬਰਬਾਦ ਹੋ ਰਹੇ ਆ। ਫਿਰ ਉਹੀ ਲਾਹੌਰੀਏ ਜਿਹੜੇ ਜਾਹਲ ਕਿਸਮ ਦੇ, ਉਹ ਜੀ ਇਹਦੇ ਨਾਲ ਖੜੇ ਹੋ ਜਾਂਦੇ ਆ ਕੇ ਤਸਵੀਰਾਂ। ਉਹ ਇਹਨੂੰ ਫੜ ਕੇ ਛਿੱਤਰ ਫੇਰੋ। ਇਹਨੂੰ ਤੁਸੀਂ ਫੜਦੇ ਕਿਉਂ ਨਹੀਂ ਹੈਗੇ? ਇਹਨੂੰ ਫੜ ਕੇ ਤਾਂ ਉਸੇ ਪਾਣੀ 'ਚ ਨੱਕ ਡਬੋਵੋ ਬਗੈਰਤ ਦਾ ਇਨਸਾਨ ਦਾ। ਜਿੰਨੇ ਵੀ ਲੋਕ ਆ ਸਾਰੇ ਚੱਲੇ ਹੋਏ ਆ। ਹੁਣ ਐਹਸਨ ਇਕਬਾਲ ਦਾ ਦੇਖ ਲਓ, ਖਾਜਾ ਆਸਫ ਦੇ ਪ੍ਰੋਟੋਕੋਲ ਲੱਗੇ ਹੋਏ ਸੈਲਾਬ ਵਿੱਚ, 5 ਫੁੱਟ ਪਾਣੀ ਉਹਦੇ ਵਿੱਚ, ਇਹਨਾਂ ਦਾ ਨਾਲ ਖੈਰ ਦੇ ਪ੍ਰੋਟੋਕੋਲ ਦੇਖੋ ਲੱਗੇ ਹੋਏ ਆ। ਕੋਈ ਸ਼ਰਮ ਹੀ ਕੋਈ ਨਹੀਂ ਯਾਰ ਤੁਹਾਡੇ 'ਚ। ਕੋਈ ਪੀਰ ਆ ਉਹ ਜੀ ਸੈਲਾਬ ਰੋਕਣ ਤੁਰੇ ਹੋਏ ਆ। ਕਮਾਲ ਨਹੀਂ ਹੋਈ ਤੁਹਾਡੀ? ਤੁਸੀਂ ਐਡੇ ਕੋ ਬਗੈਰਤ, ਨਸਲੀ ਬਗੈਰਤ ਹੋ ਸਾਰੇ। ਇਹ ਜਿੰਨੇ ਖਾਨਦਾਨ ਆ, ਕੋਈ ਪੀਰ ਮੁਸ਼ੀਰ, ਜਿਹੜੇ ਵੀ ਚੌਧਰੀ ਅਤੇ ਵਡੇਰੇ, ਇਹ ਸਭ ਬਗੈਰਤ ਹਨ। ਇਹ ਬਗੈਰਤੀ ਦੀ ਪੈਦਾਵਾਰ ਹਨ। ਇਹ ਆਪਣੇ ਆਪ ਨੂੰ ਕੋਈ ਇੱਜ਼ਤਦਾਰ ਲੋਕ ਨਾ ਸਮਝਣ ਵੀ ਤੁਸੀਂ ਬੜੇ ਇੱਜ਼ਤਦਾਰ ਲੋਕ ਹੋ। ਔਰ ਲਾਹਨਤ ਹੈ ਐਸੇ ਮੀਡੀਆ 'ਤੇ ਜਿਹੜਾ ਇਹਨਾਂ ਦੀਆਂ ਗੱਲਾਂ ਨਹੀਂ ਦਿਖਾਉਂਦਾ ਇਹ। ਔਰ ਮੈਂ ਦੇਖ ਰਿਹਾ ਸੀ ਜੀ ਡਿਸਟ੍ਰਿਕਟ ਲੋਧਰਾਂ ਦੇ ਵਿੱਚ ਉਹ ਰਿਪੋਰਟਰ ਰਿਪੋਰਟ ਕਰ ਰਿਹਾ ਸੀ, ਪਤਾ ਨਹੀਂ ਕਿਹੜਾ ਚੈਨਲ ਸੀ जी। ज़िले इंतज़ामिया ने अपने इंतज़ामात पूरे कर लिए हैं, कांजू साहब इधर तशरीफ़ लाए, उन्होंने ऐसे किया ऐसे। बेगैरत इंसान, तेनू शर्म हया ही कोई नहीं भी तू इन्हां ਦੀਆਂ ਆਹ ਗੱਲਾਂ ਦਿਖਾਉਣ ਨੂੰ ਫਿਰਨਾ। ਔਰ ਐਸੀ ਆਵਾਮ ਜਿਹੜੀ ਦੇਖਦੀ ਹੈ ਇਹਨਾਂ ਦੀਆਂ ਗੱਲਾਂ।
ਯਾਰ ਕਮਾਲ ਕੀਤੀ ਹੋਈ ਆ। ਐਡੇ ਤੁਸੀਂ ਕੋ ਬਹਰਹਾਲ ਇਹ ਜਿਹੜੀ ਕੌਮ ਆ ਨਾ, ਇਹ ਕਦੇ ਸੁਧਰ ਨਹੀਂ ਸਕਦੀ ਅਗਰ ਇਹਨਾਂ ਨੂੰ ਫੜ ਕੇ ਹੁਣ ਇਹਨਾਂ ਦੇ ਨੱਕ ਪਾਣੀ 'ਚ ਡਬੋਏ ਜਾਣ ਨਾ, ਇਹ ਜ਼ਲਈ ਇੰਤਜ਼ਾਮੀਆਂ ਦੇ ਅਤੇ ਨਾਲ ਵਜ਼ੀਰਾਂ ਮਸ਼ੀਰਾਂ ਦੇ ਅਤੇ ਨਾਲ ਬਾਕੀ ਅਦਾਰਿਆਂ ਦੇ ਲੋਕਾਂ ਦੇ। ਅਤੇ ਅੱਜ ਅਸੀਂ ਜਿਹੜਾ ਨਾ ਸ਼ਾਇਦ ਕੋਈ ਕੌਮ 'ਚ ਤਬਦੀਲੀ ਆ ਜਾਵੇ। ਉਹ ਇਹ ਬੜੇ ਸ਼ੌਕ ਨਾਲ ਕਹਿੰਦੇ ਜੀ ਇਹ PTI ਦਾ, ਇਹ ਨੂਨ ਲੀਗ ਦਾ, ਇਹ ਫਲਾਣੇ ਦਾ, ਇਹ ਫਲਾਣੇ ਦਾ। ਯਾਰ ਸਾਡੇ ਵੱਲੋਂ ਤੁਸੀਂ ਜੋ ਮਰਜ਼ੀ ਕਰੋ, ਕੋਈ ਮੁਲਕ ਦੀ ਤਰੱਕੀ ਲਈ ਕਦੇ ਕੋਈ ਕੰਮ ਕੀਤਾ ਕਿਸੇ ਨੇ? ਨਹੀਂ। ਇਹ ਕੰਮ ਤਾਂ ਕਰਨਾ ਨਹੀਂ, ਪੈਸੇ ਲਈ ਤੁਸੀਂ ਕੰਮ ਕਰਨਾ। ਤੁਸੀਂ ਬੜੇ ਨਵਾਬ ਲੱਗੇ ਹੋਏ ਸਾਡੇ 'ਤੇ। ਬਹਰਹਾਲ ਇਹ ਕੌਮ ਨੇ ਐਵੇਂ ਡੁੱਬਣਾ, ਇੱਥੇ ਸੈਲਾਬ ਆਊਗਾ ਤਾਂ ਵੀ ਇਹਨੇ ਮਰਨਾ, ਨਹੀਂ ਆਉਣਾ ਇਹਨੇ ਤਾਂ ਵੀ ਮਰਨਾ। ਜੋ ਮਰਜ਼ੀ ਕਰ ਲਓ, ਜਦੋਂ ਤੱਕ ਇਹੋ ਜਿਹੇ ਨਾ ਅਹਿਲ ਹੁਕਮਰਾਨਾਂ ਤੋਂ ਜਾਨ ਨਹੀਂ ਛੁੱਟਦੀ ਸਾਡੀ, ਜਦੋਂ ਤੱਕ ਇਹੋ ਜਿਹੇ ਨਾ ਅਹਿਲ ਕਿਸਮ ਦੇ ਅਦਾਰਿਆਂ ਤੋਂ ਜਾਨ ਨਹੀਂ ਛੁੱਟਦੀ ਸਾਡੀ, ਉਸ ਟਾਈਮ ਤੱਕ ਅਸੀਂ ਕੁਛ ਨਹੀਂ ਕਰ ਸਕਦੇ। ਇਹਨਾਂ ਅਦਾਰਿਆਂ ਦੇ ਵਿੱਚ ਤੁਸੀਂ ਦੇਖ ਲਓ PhD ਲੈਵਲ ਦੇ ਲੋਕ ਹੁੰਦੇ ਆ ਜਿਹਨਾਂ ਕੋਲ ਕੋਈ ਫਾਰਮੂਲਾ ਨਹੀਂ ਹੁੰਦਾ। ਮਾਸ਼ਾਅੱਲਾ ਉਹਨਾਂ ਕੋਲ ਕੋਈ ਕਿਸਮ ਦਾ ਫਾਰਮੂਲਾ ਨਹੀਂ ਕਿਸੇ ਕੰਮ ਨੂੰ ਕਰਨ ਦਾ। ਉਹ ਸਿਰਫ ਅਮੀਰਾਂ ਦੇ ਲੋਕਾਂ ਨੇ PhD ਕੀਤੀ ਹੋਈ ਆ। ਗਰੀਬ ਦਾ ਬੰਦਾ ਕਿਉਂ ਕਰੇ? ਗਰੀਬ ਦਾ ਬੰਦਾ ਤਾਂ ਮੈਟ੍ਰਿਕ ਤੋਂ ਅੱਗੇ ਨਹੀਂ ਇਸ ਮੁਲਕ 'ਚ ਪੜ੍ਹ ਸਕਦਾ। ਮੈਟ੍ਰਿਕ ਬੜੀ ਔਖੀ ਕਰਦਾ। ਔਰ ਅੱਜ ਕੱਲ੍ਹ ਦੀ ਪੜ੍ਹਾਈ ਇਸ ਤਰ੍ਹਾਂ ਦੀ ਹੈ ਕਿ ਹਰ ਬੰਦੇ ਨੂੰ ਤੁਸੀਂ ਇਸ ਤਰ੍ਹਾਂ ਬਣਾਇਆ, ਮਤਲਬ ਕਿ ਇੱਥੇ ਅਗਰ ਇਹ ਕਹਿੰਦੇ ਆ ਨਾ ਪਾਕਿਸਤਾਨੀ ਵੀ ਟੈਲੈਂਟ ਬੜਾ ਸਾਡੇ 'ਚ, ਕਿੱਥੋਂ ਤੁਹਾਡੇ 'ਚ ਟੈਲੈਂਟ ਆ? ਕੋਈ ਕੰਮ ਕੀਤਾ ਬੰਦੇ ਦੇ ਪੁੱਤਰਾਂ ਵਾਲਾ ਅੱਜ ਤੱਕ? ਇੰਡੀਆ ਨਾਲ ਤੁਸੀਂ ਮੁਕਾਬਲੇ ਕਰਦੇ ਹੋ, ਉਹਨਾਂ ਦੀ ਮਸ਼ੀਨਰੀ ਚੱਕ ਕੇ ਦੇਖੋ ਸੈਲਾਬ ਦੀ, ਅਤੇ ਆਪਣੀ ਦੇਖ ਲਓ। ਆਹ ਜਿਹੜੀਆਂ 2-2 ਫੁੱਟ ਦੀਆਂ ਕਸ਼ਤੀਆਂ ਲਈ ਫਿਰਦੇ ਨਾ ਕਾਗਜ਼ ਦੀਆਂ ਬਣਾ ਕੇ ਤੁਸੀਂ, ਅਤੇ ਇਹ ਭਜਾਈ ਫਿਰਦੇ ਆ ਤੁਸੀਂ ਪਾਣੀ ਦੇ ਵਿੱਚ, ਉਹ ਵੀ ਤੁਸੀਂ ਆਪਣੇ ਹੁਕਮਰਾਨਾਂ ਨੂੰ ਉੱਤੇ ਚੜ੍ਹਾ ਕੇ। ਉਹਨਾਂ ਦੀ ਮਸ਼ੀਨਰੀ ਚੈੱਕ ਕਰੋ ਤੁਸੀਂ, ਠੀਕ ਆ? ਤੁਸੀਂ ਤਾਂ ਆਪਣੇ ਸ਼ਹਿਰ ਨਹੀਂ ਬਚਾ ਸਕਦੇ ਹੈਗੇ। ਐਡੀ ਤੁਹਾਡੇ 'ਚ ਅਬਿਲਿਟੀ ਐਡੀ ਕਾ ਨਾ, ਅਹਲੀਅਤ ਦਾ ਤੁਹਾਡਾ ਇਹ ਮਿਆਰ ਆ। ਯਾਰ ਤੁਸੀਂ ਬੇਗੈਰਤ ਹੀ ਇੰਨੇ ਆ। ਮਤਲਬ ਕਿ ਇਹ ਭੀਖ ਮੰਗਣ ਦੇ ਵਿੱਚ ਹੁਕਮਰਾਨਾਂ ਦੀ ਤਾਂ ਚਾਂਦਨੀ ਹੋਈ ਫਿਰਦੀ ਆ। ਉਹ ਤਾਂ ਅੱਲਾ ਦੇ ਬੰਦੇ ਹੋ ਇਸ ਤਰ੍ਹਾਂ ਖੁਸ਼ ਆ ਸਲਾਬ 'ਤੇ ਕਿ ਕਿਉਂਕਿ ਉਹਨਾਂ ਨੂੰ ਚੰਦਾ ਭੀਖ ਮੰਗਣ ਦਾ ਮੌਕਾ ਮਿਲ ਗਿਆ। ਹੁਣ ਬਾਕੀ ਮੁਲਕਾਂ ਤੋਂ ਕੋਈ ਇਮਦਾਦ ਆਊਗੀ, ਅਸੀਂ ਖਾਵਾਂਗੇ, ਅਸੀਂ ਕੋਈ ਅਮੀਰ ਹੋਵਾਂਗੇ, ਕੋਈ ਹੋਰ 2-4 ਕਰੋੜ ਦੀ ਗੱਡੀ ਲਵਾਂਗੇ, ਬਸ ਕੋਈ ਹੋਰ ਸੁਸਾਇਟੀ ਕੱਟਾਂਗੇ ਅੱਗੇ। ਆਵਾਮ ਨੂੰ ਇੱਥੋਂ ਚਲੋ ਵੀ ਸੈਲਾਬ ਆ ਗਿਆ, ਹੁਣ ਫੁੱਦੂ ਆਵਾਮ, ਹੁਣ ਅਗਲੀ ਸੁਸਾਇਟੀ 'ਚ ਵੜੋ, ਅਗਲੀ ਸੁਸਾਇਟੀ ਖਰੀਦੋ। ਇਹ ਤੁਸੀਂ ਇਸਰਾਈਲ ਦੀਆਂ ਜਿਹੜੀਆਂ ਬਣੀਆਂ ਹੋਈਆਂ ਪ੍ਰੋਡਕਟਾਂ, ਉਹਨਾਂ ਦੇ ਬਾਈਕਾਟ ਤਾਂ ਤੁਸੀਂ ਬੜੀ ਜਲਦੀ ਇਹ ਆਵਾਮ ਕਰਦੀ ਆ। ਇਹੋ ਜਿਹੇ ਲੋਕਾਂ ਦਾ ਬਾਈਕਾਟ ਕਿਉਂ ਨਹੀਂ ਕਰਦੀ? ਕਿਉਂਕਿ ਇਹ ਆਵਾਮ ਵੀ ਕੁੱਤੀ ਹੈ ਇੱਕ ਕਿਸਮ ਦੀ। ਇਹਨਾਂ ਨੂੰ ਖਾਣ ਨੂੰ ਲੱਭਦਾ ਜਿੱਥੋਂ ਇੱਕ ਤਬਕੇ ਨੂੰ, ਉਹ ਚੀਜ਼ ਨੂੰ ਚੱਕ ਦਿੰਦਾ ਬਸ। ਇਹ ਇਹਨਾਂ ਦੇ ਹਾਲ ਆ। ਜਿੰਨੇ ਅਸਿਸਟੈਂਟ ਕਮਿਸ਼ਨਰ ਆ, ਡਿਪਟੀ ਕਮਿਸ਼ਨਰ ਆ, ਉਹ ਸਾਰੇ ਟਿਕਟੋਕ 'ਤੇ ਤੁਹਾਨੂੰ ਨਜ਼ਰ ਆਉਣੇ ਆ ਇਸ ਟਾਈਮ। ਉਹਨਾਂ ਨੇ ਪਤਾ ਨਹੀਂ ਮੁਲਕ ਨੂੰ ਸਿਰ 'ਤੇ ਹੀ ਚੱਕੇ ਹੋਏ ਉਹਨਾਂ ਨੇ ਆ। ਸੈਲਾਬ ਨੂੰ ਰੋਕਣਾ ਹੀ ਉਹਨਾਂ ਨੇ ਆ। ਜਿੰਨੇ ਪੁਲਿਸ ਲੱਗੀ ਹੋਈ ਆ, ਜਿੰਨੇ ਰੈਸਕਿਊ ਦੇ ਲੋਕ ਲੱਗੇ ਹੋਏ ਆ, ਜਿਵੇਂ ਚੱਕੇ ਹੋਏ ਤੁਸੀਂ ਆ ਸਾਨੂੰ ਹੈਂ। ਤੁਹਾਡੀ ਕਰਪਸ਼ਨ ਦੀ ਵਜ੍ਹਾ ਨਾਲ ਤਾਂ ਸੈਲਾਬ ਆਇਆ, ਔਰ ਮਜ਼ੀਦ ਆਵੇ ਇਸ ਮੁਲਕ 'ਚ। ਬਿਹਤਰ ਹੀ ਹੈ, ਇਹ ਬਿਹਤਰੀ ਆ ਕਿ ਇਹਨਾਂ ਅਦਾਰਿਆਂ ਦੀਆਂ ਬਿਲਡਿੰਗਾਂ ਵੀ ਡਿੱਗ ਪੈਣ, ਸੈਲਾਬ ਉੱਥੇ ਤੱਕ ਜਾਵੇ, ਇਹਨਾਂ ਨੂੰ ਪਤਾ ਲੱਗੇ ਆਵਾਮ ਨੇ ਤਾਂ ਮਰਨਾ ਹੀ ਮਰਨਾ। ਅਸੀਂ ਤਾਂ ਸਾਨੂੰ ਤਾਂ ਤੁਸੀਂ ਕਿਉਂਕਿ ਜੋ ਇੱਥੇ ਕੰਮ ਹੋ ਰਿਹਾ ਅਸੀਂ ਤਾਂ ਮਰਨਾ ਹੀ ਮਰਨਾ, ਸਾਨੂੰ ਤਾਂ ਕੋਈ ਮਸਲਾ ਨਹੀਂ ਹੈਗਾ। ਲੇਕਿਨ ਇਹ ਲੋਕ ਵੀ ਮਰਨ ਨਾਲ ਫਿਰ ਮਜ਼ਾ। ਸਿਆਲਕੋਟ ਕੈਂਟ 'ਚ ਪਾਣੀ ਵੜ ਗਿਆ। ਹੁਣ ਸਾਡੀ ਡਿਫੈਂਸ ਨੂੰ ਵੀ ਥੋੜ੍ਹੀ ਜਿਹੀ ਸ਼ਰਮ ਆਉਂਦੀ ਹੋਣੀ ਹੈ ਕਿ 75-76 ਸਾਲ ਸਾਡੇ 'ਤੇ ਕਬਜ਼ਾ ਕਰਕੇ ਤੁਸੀਂ ਡੈਮ ਨਹੀਂ ਬਣਾ ਸਕੇ। ਅਗਰ ਬੇਸਿਕਲੀ ਦੇਖਿਆ ਜਾਵੇ ਤਾਂ ਉਹ ਜਿਹੜੇ ਲੋਕ ਪੋਸਟਾਂ ਲਾ ਰਹੇ ਆ ਟਿਕਟੋਕ 'ਤੇ ਫਰਮਾ ਰਹੇ ਆ ਜੀ ਅਬ ਆਰਮੀ ਪੇ ਭੌਂਕਣੇ ਵਾਲੇ ਆਏ। ਭਾਈ ਅਸੀਂ ਕਿਉਂ ਭੌਂਕਣਾ ਤੁਹਾਡੇ 'ਤੇ? ਤੁਸੀਂ ਜੋ 75 'ਚ, ਅਸੀਂ ਤਾਂ ਗੁਲਾਮ ਆ, ਅਸੀਂ ਕਿਉਂ ਭੌਂਕਣਾ? ਗੁਲਾਮ ਕੁਛ ਕਰ ਸਕਦਾ ਹੁੰਦਾ ਕਦੇ? ਨਹੀਂ। ਤੁਸੀਂ ਅਗਰ ਐਡੇ ਉਹ ਸੀ, ਐਡੇ ਗੈਰਤਮੰਦ ਲੋਕ ਸੀ, 75-76 ਸਾਲ ਕਬਜ਼ਾ ਰਿਹਾ ਨਾ ਇਸ ਮੁਲਕ 'ਤੇ, ਡਾਇਰੈਕਟ ਕਬਜ਼ਾ ਵੀ ਰਿਹਾ ਮਾਰਸ਼ਲ ਲਾਅ ਦੀ ਸੂਰਤ ਦੇ ਵਿੱਚ, ਬਾਕੀ ਤਾਂ ਇਨਡਾਇਰੈਕਟਲੀ ਤਾਂ ਕਬਜ਼ਾ ਹੈ ਹੀ ਹੈ। ਅਤੇ ਉਸ ਕਬਜ਼ੇ ਦੇ ਦੌਰਾਨ ਤੁਸੀਂ 76 ਸਾਲਾਂ ਦੇ ਵਿੱਚ ਅਗਰ ਡੈਮ ਨਹੀਂ ਬਣਾ ਸਕੇ ਤਾਂ ਠੀਕ ਹੋਇਆ ਕੈਂਟ ਤੱਕ ਪਾਣੀ ਆਇਆ, ਬਹੁਤ ਅੱਛਾ ਹੋਇਆ। ਚਲੋ ਕੈਂਟ ਨੂੰ ਵੀ ਪਤਾ ਲੱਗਿਆ ਕਿ ਅਸੀਂ ਪਾਕਿਸਤਾਨ ਦੇ ਵਿੱਚ। ਯਾਰ ਐਡੀ ਕਮਾਲ ਕਿਸਮ ਦੀ ਹਕੂਮਤਾਂ ਫਿਰ ਇਸ ਤਰ੍ਹਾਂ ਦੇ ਬਿਆਨ ਦੇ ਰਹੇ ਆ। ਅਗਰ ਅਦਾਰੇ ਆਵਾਮ ਦੀ ਮਦਦ ਕਰ ਰਹੇ ਆ, ਉਹ ਵੀ ਜਿਹੜੀ ਥੋੜ੍ਹੀ ਬਹੁਤੀ ਕਰ ਰਹੇ ਆ, ਅਤੇ ਉਹਨਾਂ ਦਾ ਕੰਮ ਆ, ਤਨਖਾਹ ਲੈਂਦੇ ਆ ਇਸ ਚੀਜ਼ ਦੀ। NDMA ਇਸ ਚੀਜ਼ ਦੀ ਤਨਖਾਹ ਲੈਂਦਾ, ਰੈਸਕਿਊ ਇਸ ਚੀਜ਼ ਦੀ ਤਨਖਾਹ ਲੈਂਦਾ, ਠੀਕ ਆ। ਕੋਈ ਪੁਲਿਸ ਕੰਮ ਕਰ ਰਹੀ ਹੈ ਤਾਂ ਇਸ ਚੀਜ਼ ਦੀ ਤਨਖਾਹ ਲੈਂਦੇ ਆ।
ਬਾਕੀ ਜਿਹੜੇ ਲੋਕ ਕੰਮ ਕਰ ਰਹੇ ਆ ਤਨਖਾਹ ਕਿਹੜੀ ਸ਼ਾਇਦ ਹੀ ਲੈਂਦੇ ਆ। ਇਹ ਮੁਫਤ ਬਿਠਾਉਣ ਵਾਸਤੇ ਅਸੀਂ ਰੱਖੇ ਹੋਏ ਆ। ਇਹੀ ਤਾਂ ਮਸਲਾ ਕਿ ਇਸ ਮੁਲਕ ਦੇ ਵਿੱਚ ਪੁੱਛਣ ਵਾਲਾ ਕੋਈ ਨਹੀਂ ਹੈਗਾ ਵੀ ਤਨਖਾਹ ਕਿਹੜੀ ਚੀਜ਼ ਦੀ ਤੁਸੀਂ ਲੈਂਦੇ ਆ। ਤੁਸੀਂ ਇਸੇ ਦਿਨ ਵਾਸਤੇ ਹੈ ਨਾ, ਇਸੇ ਦਿਨ ਵਾਸਤੇ ਤੁਸੀਂ ਇੱਥੇ ਕੰਮ ਕਰਨਾ। ਅਗਰ ਤੁਸੀਂ ਉਹ ਦਿਨ ਵੀ ਤੁਸੀਂ ਕੰਮ ਕਰਕੇ ਸਾਡੇ 'ਤੇ ਇਸ ਕੌਮ 'ਤੇ ਆਸਾਨ ਲਾਣਾ ਤਾਂ ਇਹੋ ਜਿਹੇ ਅਦਾਰਿਆਂ ਦੀ ਸਾਨੂੰ ਜ਼ਰੂਰਤ ਨਹੀਂ ਹੈਗੀ। ਸਿੱਧੇ ਔਰ ਸਾਫ਼ ਅਲਫਾਜ਼ ਇਹ ਹੈ, ਇਹੋ ਜਿਹੇ ਅਦਾਰਿਆਂ ਦੀ ਜ਼ਰੂਰਤ ਨਹੀਂ ਜਿਹੜੇ ਸਾਡੇ 'ਤੇ ਆਸਾਨ ਲਾਉਣ। ਉਹਨਾਂ ਦਾ ਕੰਮ ਆ, ਡਿਊਟੀ ਹੈ, ਤਨਖਾਹ ਲੈਂਦੇ ਆ ਇਸ ਚੀਜ਼ ਦੀ। ਜਾਂ ਸਾਡੇ 'ਤੇ ਆਸਾਨ ਤਾਂ ਇਸ ਵਜ੍ਹਾ ਨਾਲ ਕਰਨ ਨਾ ਕਿ ਉਹ ਫਰੀ 'ਚ ਕਰ ਰਹੇ ਆ ਸਾਡੇ ਲਈ, ਤਨਖਾਹ ਨਹੀਂ ਲੈ ਰਹੇ, ਬੈਨੀਫਿਟਸ ਨਹੀਂ ਲੈ ਰਹੇ, ਪ੍ਰੋਟੋਕੋਲ ਨਹੀਂ ਲੈ ਰਹੇ, ਫਿਰ ਤਾਂ ਸਾਡੇ 'ਤੇ ਆਸਾਨ ਕਰ ਰਹੇ ਆ। ਬਿਲਕੁਲ ਅੱਛੀ ਗੱਲ ਆ। ਫਿਰ ਮੰਨਣਾ ਚਾਹੀਦਾ ਸਾਨੂੰ ਵੀ ਕਿ ਬਿਲਕੁਲ ਤੁਸੀਂ ਸਾਡੇ 'ਤੇ ਆਸਾਨ ਕਰ ਰਹੇ ਆ, ਲੇਕਿਨ ਖਿਦਮਤ ਕਰ ਰਹੇ ਆ ਇਨਸਾਨੀਅਤ ਦੀ। ਅਗਰ ਤੁਸੀਂ ਕਿਸੇ ਮਫਾਦ ਤੋਂ ਬਗੈਰ ਕਰੋ ਤਾਂ ਭਾਈ ਤੁਸੀਂ ਇਸੇ ਦਿਨ ਵਾਸਤੇ ਰੱਖੇ ਹੋਏ ਆ, ਤਨਖਾਹ ਲੈਂਦੇ ਆ ਇਸ ਚੀਜ਼ ਦੀ। ਤੁਸੀਂ ਇਹ ਚੀਜ਼ ਦੀ ਤਨਖਾਹ ਨਾ ਲਓ ਤਾਂ ਫਿਰ ਅਸੀਂ ਮੰਨੀਏ। ਫਿਰ ਆਸਾਨ ਥੋੜ੍ਹਾ ਕਿਹੜੀ ਚੀਜ਼ ਹੈ ਜਦੋਂ ਤੁਸੀਂ ਤਨਖਾਹ ਲੈਂਦੇ ਆ। ਤੁਹਾਨੂੰ ਸ਼ਰਮ ਨਹੀਂ ਆਉਂਦੀ ਹੈਗੀ। ਫਿਰ ਬਾਕੀ ਮੁਲਕਾਂ ਦੇ ਅਦਾਰੇ ਵੀ ਲੋਕ ਵੀ ਇਸੇ ਤਰ੍ਹਾਂ ਕਰਦੇ ਹੋਣਗੇ। ਕਰੋਨਾ ਦੇ ਵਿੱਚ ਚਾਈਨਾ ਦੇ ਵਿੱਚ ਹਜ਼ਾਰਾਂ ਲੋਕ ਮਰੇ, ਉਹਨਾਂ ਦੇ ਲੋਕਾਂ ਨੇ ਤਾਂ ਨਹੀਂ ਕਦੇ ਕਿਹਾ ਸੀ, ਉਹਨਾਂ ਦੇ ਮੈਡੀਕਲ ਸਟਾਫ ਨੇ ਕਦੇ ਤਾਂ ਨਹੀਂ ਇਹ ਤਾਂ ਨਹੀਂ ਕਦੇ ਕਿਹਾ ਸੀ ਵੀ ਅਸੀਂ ਲੋਕਾਂ ਨੂੰ ਆਸਾਨ ਕੀਤਾ ਸੀ ਲੋਕਾਂ ਦੇ ਉੱਤੇ। ਬਾਕੀ ਤੁਹਾਡੇ ਮੁਲਕਾਂ ਦੇ ਲੋਕ ਜਿਹੜੇ ਆ ਉਹ ਗਏ ਆ, ਉਹਨਾਂ ਨੇ ਕੰਮ ਕੀਤਾ, ਉਹ ਆਪਣੇ ਉਹਦੇ ਵਿੱਚ ਕੰਮ ਕਰਦੇ ਆ ਨਾਗਹਾਨੀ ਸੂਰਤਾਂ ਦੇ ਵਿੱਚ। ਉਹਨਾਂ ਨੇ ਤਾਂ ਕਦੇ ਨਹੀਂ ਕਿਹਾ ਹੈਗਾ ਤੁਹਾਨੂੰ, ਜਾਂ ਉਹਨਾਂ ਨੇ ਮੀਡੀਆ ਦੇ ਉੱਤੇ ਉਰੇ ਪਰੇ ਕਦੇ ਨਹੀਂ ਕਿਹਾ ਵੀ ਅਸੀਂ ਆਸਾਨ ਕੀਤਾ ਆਪਣੀ ਕੌਮ 'ਤੇ। ਇਹ ਵਾਹਿਦ ਪਾਕਿਸਤਾਨੀ ਬਗੈਰਤ ਕੌਮ ਆ ਜਿਨ੍ਹਾਂ ਦੇ ਲੋਕ ਫਰਮਾਉਂਦੇ ਆ ਜੀ ਅਸੀਂ ਆਸਾਨ ਕਰ ਰਹੇ ਹਾਂ, ਅਸੀਂ ਕੌਮ ਦੀ ਖਿਦਮਤ ਕਰ ਰਹੇ ਹਾਂ। ਕਿਹੜੀ ਖਿਦਮਤ ਕਰ ਰਹੇ ਆ ਤੁਸੀਂ? ਲੁੱਟ ਮਾਰ ਵਾਲੀ ਵੀ ਖਿਦਮਤ ਤੁਸੀਂ ਕਰ ਰਹੇ ਹੋ, ਉਹ ਵੀ ਮੰਨਿਆ ਕਰੋ। ਉਹ ਕਿਉਂ ਨਹੀਂ ਮੰਨਦੇ? ਜੋ ਲੁੱਟ ਮਾਰ ਮਚਾਈ ਹੋਈ ਆ ਤੁਸੀਂ, ਹਰ ਸਰਕਾਰੀ ਅਦਾਰੇ ਦਾ ਬੇਗੈਰਤਾਂ ਨੇ ਪੱਠਾ ਬਿਠਾਏ ਹੋਇਆ। ਅਸੀਂ ਅਦਾਰਿਆਂ ਦੇ ਗੁਲਾਮ ਆ, ਅਸੀਂ ਸਿਆਸਤਦਾਨਾਂ ਦੇ ਗੁਲਾਮ ਆ। ਮਤਲਬ ਕਿ ਗੁਲਾਮ ਦਰ ਗੁਲਾਮ ਆ। ਅਸੀਂ ਇੱਕ ਹੁੰਦਾ ਨਸਲ ਦਰ ਨਸਲ ਗੁਲਾਮ, ਅਸੀਂ ਇਹਨਾਂ ਅਦਾਰਿਆਂ ਦੇ ਗੁਲਾਮ ਦਰ ਗੁਲਾਮ। ਕੋਈ ਬੜਾ ਅਦਾਰਾ ਉਹਦਾ ਗੁਲਾਮ, ਫਿਰ ਛੋਟਾ, ਫਿਰ ਛੋਟਾ, ਫਿਰ ਛੋਟਾ, ਫਿਰ ਛੋਟਾ। ਇਸ ਤਰ੍ਹਾਂ ਅਸੀਂ ਇਹਨਾਂ ਅਦਾਰਿਆਂ ਦੇ ਗੁਲਾਮ ਆ। ਜੋ ਮਰਜ਼ੀ ਹੋ ਜਾਵੇ ਅਸੀਂ ਇਹਨਾਂ ਤੋਂ ਆਜ਼ਾਦੀ ਨਹੀਂ ਹਾਸਲ ਕਰ ਸਕਦੇ ਕਦੇ ਵੀ। ਇਹ ਸਾਨੂੰ ਆਜ਼ਾਦੀ ਦਿੱਤੀ ਹੋਈ ਹੈ ਇਹਨਾਂ ਨੇ। ਇਹ ਸ਼ਰਮ ਦਾ ਮਕਾਮ ਆ ਸਾਡਾ। ਐਸੇ ਬੇਗੈਰਤ, ਨਸਲੀ ਬੇਗੈਰਤ ਬਈ ਸਲਾਬ ਦੇ ਵਿੱਚ ਵੀ ਪ੍ਰੋਟੋਕੋਲ ਲੈ ਕੇ ਸਾਡੇ 'ਤੇ ਆਸਾਨ ਉਲਟਾ ਕਰਨ ਲੱਗੇ ਵੀ ਅਸੀਂ ਇਹ ਪਤਾ ਨਹੀਂ ਅਸੀਂ ਇੱਥੇ ਆ ਕੇ ਅਸੀਂ ਜਿਹੜਾ ਨਾ ਆਸਾਨ ਕਰ ਰਹੇ ਹਾਂ ਕੌਮ 'ਤੇ। ਔਰ ਅਸੀਂ ਕੌਮ ਨੂੰ ਸਲਾਮ ਆ, ਕੌਮ 'ਤੇ ਬਲਕਿ 1000 ਦਫਾ ਲੱਖ ਲਾਹਨਤ ਵਾਲਾ ਸਲਾਮ ਆ ਵੀ ਜਿਹੜੇ ਯਾਰ ਤੁਸੀਂ ਇਹਨਾਂ ਨੂੰ ਫੜੋ, ਇਹਨਾਂ ਦੇ ਨੱਕ ਡਬੋਵੋ ਉਸ ਪਾਣੀ ਦੇ ਵਿੱਚ। ਇਹਨਾਂ ਨੂੰ ਨਾ ਡਬੋਵੋ, ਇਹਨਾਂ ਦੇ ਨੱਕ ਫੜ ਫੜ ਕੇ ਡਬੋਵੋ, ਉਹਨਾਂ ਦੀਆਂ ਵੀਡੀਓ ਬਣਾ ਕੇ ਫਿਰ ਸ਼ੇਅਰ ਕਰੋ, ਲੋਕਾਂ ਨੂੰ ਪਤਾ ਲੱਗੇ ਇਹਨਾਂ ਦੀ ਮਸ਼ਹੂਰੀ, ਇਹਨਾਂ ਦੀ ਇੱਜ਼ਤ ਪਤਾ ਲੱਗੇ ਲੋਕਾਂ ਨੂੰ। ਉਹੀ ਬਗੈਰਤ ਲੋਕ ਉਹ ਨਾਲ ਹੋ ਕੇ ਨਾਅਰੇ ਲਾਉਣ ਲੱਗ ਪੈਂਦੇ ਆ। ਉਹ ਬਗੈਰਤ ਇਹਨਾਂ ਦੀ ਵਜ੍ਹਾ ਨਾਲ ਆਏ ਆ ਸਲਾਬ। ਇਹ ਜੇ ਸਲਾਬ ਇਹਨਾਂ ਅਦਾਰਿਆਂ ਦੀ ਵਜ੍ਹਾ ਨਾਲ, ਇਹਨਾਂ ਸਿਆਸਤਦਾਨਾਂ ਦੀ ਵਜ੍ਹਾ ਨਾਲ ਆਏ ਆ ਜਿਨ੍ਹਾਂ ਨੇ ਅੱਜ ਤੱਕ ਕੰਮ ਨਹੀਂ ਕੀਤਾ ਹੈਗਾ। ਉਹ ਜੀ ਸੂਬੇ ਫਲਾਣਾ ਸੂਬਾ ਚਲਾ ਜਾਣਾ, ਡੈਮ ਬਣ ਗਿਆ ਤਾਂ ਫਲਾਣਾ ਇੰਝ ਹੋ ਜਾਣਾ। ਇਹ ਤਾਂ ਤੁਹਾਡੀ ਹੁਕੂਮਤ ਕਿਹੜੀ ਸ਼ਾਇਦੀ ਹੈ ਫਿਰ? ਕੋਈ ਆਵਾਮ ਦੀ ਭਲਾਈ ਲਈ ਕਦੇ ਕੋਈ ਕੰਮ ਨਹੀਂ ਤੁਸੀਂ ਕਰਨਾ। ਤੁਸੀਂ ਸਿਰਫ ਆਪਣੇ ਖਾਣ ਪੀਣ ਲਈ ਕੰਮ ਕਰਨਾ, ਜਾਂ ਸਾਨੂੰ ਆ ਤੁਸੀਂ ਇਮਦਾਦ ਖਰਾਤ ਦੇਣ ਤੁਰ ਪੈਣਾ। ਤੁਸੀਂ ਜਿਹੜੀ ਤੁਸੀਂ ਫਰਮਾਉਂਦੇ ਆ ਵੀ ਅਸੀਂ ਆ ਗਏ ਹਾਂ ਜੀ, ਇਹ ਖਰਾਤ ਕੌਮ, ਇਹ ਕੌਮ ਖਰਾਤ ਲੈ ਕੇ ਬੜੀ ਖੁਸ਼ ਆ। ਉਹ ਜਿਸ ਤਰ੍ਹਾਂ ਦਾ ਦਰਖਤ ਦਾ ਮੁੱਢ ਹੁੰਦਾ ਨਾ, ਅੱਗੇ ਸ਼ਾਖਾਂ ਵੀ ਉਵੇਂ ਦੀਆਂ ਬਣਦੀਆਂ, ਉਸੇ ਨਸਲ ਦੀਆਂ ਬਣਦੀਆਂ ਹੁੰਦੀਆਂ। ਅਗਰ ਇਹ ਸਾਡੇ ਜਿਹੜੇ ਮਤਲਬ ਕਿ ਇਹ ਜੜ੍ਹਾਂ ਵਾ, ਮੁੱਢ ਆ, ਇਹੀ ਖਰਾਤ ਲੈਂਦੇ ਆ, ਫਖਰ ਮਹਿਸੂਸ ਕਰਦੇ ਆ। ਖਰਾਤ ਲੈ ਕੇ, ਭੀਖ ਲੈ ਕੇ ਫਖਰ ਮਹਿਸੂਸ ਕਰਦੇ ਆ। ਅਤੇ ਸਾਡੀਆਂ ਬਾਕੀ ਜਿਹੜੀਆਂ ਸ਼ਾਖਾਂ ਉਹਨਾਂ ਨੇ ਵੀ ਤਾਂ ਇਵੇਂ ਕਰਨਾ, ਖੁਸ਼ ਹੋਣਾ। ਇਹ ਆਵਾਮ ਖੁਸ਼ ਹੁੰਦੀ ਆ ਭੀਖ ਲੈ ਕੇ। ਹੁਣ ਸਲਾਬ ਜ਼ਦਗਾਰ ਪਹੁੰਚ ਜਾਣਗੇ ਜੀ। ਈਵਨ ਕਿ ਕਿਸੇ ਅਦਾਰੇ ਤੱਕ ਇਹ ਗੈਰਤ ਦਾ ਇਹ ਮੁਜ਼ਾਹਰਾ ਕਰਨਾ ਚਾਹੀਦਾ ਕਿ ਕਿਸੇ ਅਦਾਰੇ ਤੱਕ ਕੋਈ ਬੰਦਾ ਨਾ ਜਾਵੇ, ਚੁੱਪ ਕਰਕੇ ਆਪਣਾ ਭੁੱਖਾ ਪਿਆਸਾ ਟਾਈਮ ਪਾਸ ਕਰੇ। ਔਰ ਇਸ ਮੁਲਕ ਦੇ ਵਿੱਚ ਇੱਕ ਵਰਲਡ ਰਿਕਾਰਡ ਬਣਾਵੇ ਕਿ ਕੋਈ ਬੰਦਾ ਇਹਨਾਂ ਅਦਾਰਿਆਂ 'ਤੇ ਇਤਮਾਦ ਕਰਨ ਨੂੰ ਤਿਆਰ ਨਹੀਂ, ਔਰ ਨਹੀਂ ਗਿਆ ਵੀ ਲੈਣ, ਕੋਈ ਇਮਦਾਦ ਲੈਣ ਨਹੀਂ ਗਿਆ ਹੈਗਾ। ਇਹ ਸਿਰਫ ਇਹੀ ਸਿਆਸਤਦਾਨ ਲੈਣੇ ਇਮਦਾਦ, ਇਹ ਅਦਾਰੇ ਲੈਣੇ ਇਮਦਾਦ, ਕਿਉਂਕਿ ਸਾਡੇ ਤੋਂ ਜ਼ਿਆਦਾ ਇਹਨਾਂ ਨੂੰ ਜ਼ਰੂਰਤ ਆ। ਕੌਮ ਤੋਂ ਜ਼ਿਆਦਾ ਇਹਨਾਂ ਅਦਾਰਿਆਂ ਨੂੰ, ਇਹਨਾਂ ਦੇ ਲੋਕਾਂ ਨੂੰ ਜ਼ਰੂਰਤ ਆ ਇਮਦਾਦ ਲੈਣ ਦੀ, ਖਰਾਤ ਲੈਣ ਦੀ। ਇੱਕ ਰਿਕਾਰਡ ਲੋਕ ਬਣਾਉਣ ਕਿ ਇਹ ਕੋਈ ਬੰਦਾ ਨਾ ਜਾਵੇ। ਉਹ ਆਪਣੇ
ਕਿਉਂਕਿ ਅਸੀਂ ਤਾਂ ਇਹ ਹਕੂਮਤ ਦੇ ਵਿੱਚ ਸਲਾਬ ਨਾ ਵੀ ਆਵੇ ਤਾਂ ਵੀ ਆਵਾਮ ਭੁੱਖੀ ਮਰ ਰਹੀ ਆ, ਕੋਈ ਇਹਨਾਂ ਨੂੰ ਅਹਿਸਾਸ ਨਹੀਂ। ਠੀਕ ਆ, ਕੋਈ ਇਹਨਾਂ ਨੇ ਕੰਮ ਨਹੀਂ ਕਰਨਾ। ਅਤੇ ਇਹ ਤੋਂ ਬਿਹਤਰ ਆ ਤੁਸੀਂ ਨਾ ਜਾ ਕੇ, ਬਲਕਿ ਹਰ ਬੰਦਾ ਮੀਡੀਆ ਦੇ ਉੱਤੇ ਇਹ ਆ ਕੇ ਸ਼ੋਅ ਕਰੇ ਕਿ ਅਸੀਂ ਬਈ ਨਹੀਂ ਗਏ ਇਹਨਾਂ ਕੋਲ ਇਮਦਾਦ ਲੈਣ। ਇਹ ਕੋਈ ਵੀ ਹਕੂਮਤ ਹੋਵੇ, ਕੋਈ ਵੀ ਅਦਾਰਾ ਹੋਵੇ, ਨਹੀਂ ਜਾਣਾ ਚਾਹੀਦਾ। ਚੁੱਪ ਕਰਕੇ ਭੁੱਖਾ ਮਰ ਜਾਵੇ ਬੰਦਾ, ਅੱਲਾ ਦੇ ਅੱਗੇ ਜਾ ਕੇ ਤਾਂ ਸੁਰਖਰੂ ਹੋ ਜਾਊਗਾ ਨਾ, ਬਜਾਏ ਇਹਨਾਂ ਤੋਂ ਖਰਾਤ ਲੈਣ ਦੇ। ਕੋਈ ਮਸਲਾ ਨਹੀਂ ਹੈਗਾ, ਅਗਰ ਭੁੱਖਾ ਵੀ ਮਰ ਜਾਵੇ ਬੰਦਾ ਨਾ, ਇਹਨਾਂ ਤੋਂ ਖਰਾਤ ਲੈਣ ਤੋਂ 1000 ਦਰਜੇ ਬਿਹਤਰ ਆ। ਉਹ ਮੇਰੀ ਨਜ਼ਰ ਦੇ ਵਿੱਚ ਬੰਦਾ ਸ਼ਹੀਦ ਆ। ਮੌਲਵੀਆਂ ਦੀ ਨਜ਼ਰ ਵਿੱਚ ਤਾਂ ਨਹੀਂ ਹੋਣਾ ਸ਼ਹੀਦ, ਕਿਉਂਕਿ ਖੁਦਕੁਸ਼ੀ ਮੌਲਵੀਆਂ ਨੇ ਤਾਂ ਡਿਕਲੇਅਰ ਕਰ ਦੇਣੀ ਹੈ, ਕਿਉਂਕਿ ਵਿਕੇ ਹੋਏ ਮੌਲਵੀ ਹੈ ਨਾ। ਇਹ ਦੀਨ ਵੀ ਇਸ ਮੁਲਕ ਵਿਕਦਾ, ਇਸ ਮੁਲਕ ਦੀਨ, ਇਸ ਮੁਲਕ ਜਿੱਥੇ ਹਰ ਬੰਦਾ ਵਿਕਦਾ, ਦੀਨ ਵੀ ਵਿਕੇ ਹੋਇਆ ਉੱਥੇ। ਇਹਨਾਂ ਨੇ ਤਾਂ ਡਿਕਲੇਅਰ ਨਹੀਂ ਕਰਨਾ ਕਿ ਕਦੇ ਵੀ ਇਹ ਬਈ ਇਹ ਸ਼ਹੀਦ ਆ, ਇਹਨਾਂ ਨੇ ਤਾਂ ਖੁਦਕੁਸ਼ੀ ਕਰਾਰ ਦੇ ਦੇਣੀ ਹੈ। ਲੇਕਿਨ ਅੱਲਾ ਤਾਂ ਦੇਖਦਾ ਪਿਆ ਨਾ ਕਿ ਉਹ ਬੰਦਾ ਬਜਾਏ ਖਰਾਤ ਲੈਣ ਦੇ, ਉਸ ਬੰਦੇ ਨੇ ਸਬਰ ਕਰਕੇ ਮੌਤ ਨੂੰ ਤਰਜੀਹ ਦਿੱਤੀ ਆ, ਬਜਾਏ ਕਿ ਅਸੀਂ ਜਾਈਏ ਇਹਨਾਂ ਕੋਲ ਜਾ ਕੇ ਇਮਦਾਦ ਲਈਏ, ਖਰਾਤ ਲਈਏ। ਇਹ ਬਾਹਰ ਮੁਲਕਾਂ ਕੋਲੋਂ ਲੈਣ ਖਰਾਤ, ਚੰਦੇ ਲੈਣ, ਭੀਖ ਮੰਗਣ, ਇਹ ਆਪ ਖਾ ਲੈਣ। ਇਹਨਾਂ ਨੂੰ ਜ਼ਿਆਦਾ ਲੱਗਦੀ ਆ, ਇਹਨਾਂ ਚੌਧਰੀਆਂ ਨੂੰ, ਇਹਨਾਂ ਵਡੇਰਿਆਂ ਨੂੰ, ਇਸ ਮੁਲਕ ਦੀ ਅਫਸਰਸ਼ਾਹੀ ਨੂੰ ਜ਼ਿਆਦਾ ਲੱਗਦੀ ਆ। ਉਹ ਖਰਾਤ, ਚੰਦਾ, ਜ਼ਕਾਤ ਇਸ ਮੁਲਕ ਦੇ ਅਫਸਰਸ਼ਾਹੀ ਨੂੰ ਜ਼ਿਆਦਾ ਲੱਗਦੀ ਹੈ, ਇਸ ਮੁਲਕ ਦੇ ਅਦਾਰਿਆਂ ਨੂੰ ਲੱਗਦੀ ਆ। ਉਹ ਕੌਮ ਨੂੰ ਜਾਂ ਕਿਸੇ ਮੁਲਕ ਦੇ ਗਰੀਬ ਬੰਦੇ ਨੂੰ ਨਹੀਂ ਲੱਗਦੀ ਹੈਗੀ। ਇਹ ਫਤਵਾ ਸਾਡੇ ਮੌਲਵੀ ਕਦੇ ਨਹੀਂ ਦੇ ਸਕਦੇ, ਕਿਉਂਕਿ ਇਹਨਾਂ ਜੁਰਤ ਨਹੀਂ ਹੈਗੀ। ਇਹ ਮੌਤ ਤੋਂ ਜਿਹੜਾ ਨਾ ਨਹੀਂ ਡਰਦੇ। ਐਸੇ ਕਿਸਮ ਦੇ ਖਬੀਸ ਲੋਕ, ਖਬੀਸ ਕਿਸਮ ਦੇ ਇਦਾਰੇ, ਖਬੀਸ ਕਿਸਮ ਦੇ ਮੌਲਵੀ ਇਸ ਮੁਲਕ ਦੇ ਵਿੱਚ। ਬਈ ਸਾਨੂੰ ਅਗਰ ਆਵਾਮ ਅਗਰ ਇਹ ਇੰਨਾ ਹੌਸਲਾ ਕਰ ਜਾਵੇ ਨਾ, 25 ਕਰੋੜ ਦੇ ਵਿੱਚੋਂ 20 ਕਰੋੜ ਆਵਾਮ ਇੰਨਾ ਹੌਸਲਾ ਕਰ ਲਵੇ, 5 ਕਰੋੜ ਤਾਂ ਤਕਰੀਬਨ ਬਗੈਰਤ ਹੈ ਹੀ ਹੈ, 20 ਕਰੋੜ ਇਹ ਹੌਸਲਾ ਕਰ ਜਾਵੇ ਨਾ, ਖੜੀ ਹੋ ਜਾਵੇ ਨਾ ਇੱਕ ਦੂਸਰੇ ਨਾਲ, ਅਤੇ ਇਹ ਕੋਈ ਸ਼ੈ ਨਹੀਂ ਹੈਗੇ। ਇਹਨਾਂ ਨੂੰ ਇੱਕ ਦਫਾ ਅਹਿਸਾਸ ਜ਼ਰੂਰ ਹੋਵੇ ਕਿ ਇਹਨਾਂ ਅਦਾਰਿਆਂ ਨੂੰ ਦੁਨੀਆ ਦੇਖੇ, ਇਹਨਾਂ ਨੂੰ ਕਿ ਇਹ ਖਰਾਤ ਲੈ ਕੇ ਇਹਨਾਂ ਅਦਾਰਿਆਂ 'ਚ ਲੱਗੀ ਆ, ਇਹਨਾਂ ਅਦਾਰਿਆਂ ਨੇ ਦੀ ਬਿਹਤਰੀ ਫਿਰ ਵੀ ਨਹੀਂ ਹੋਈ ਹੈਗੀ। ਔਰ ਉਮੀਦ ਆ ਇਹ ਪੂਰੀ ਦੁਨੀਆ ਦਾ ਫੰਡ ਵੀ ਖਾ ਜਾਣ ਨਾ, ਇਹ ਅਦਾਰੇ ਜਿੰਨੇ ਢਿੱਡ ਆ ਇਹਨਾਂ ਦੇ, ਇਹ ਨਹੀਂ ਠੀਕ ਹੋਣੇ ਹੈਗੇ ਕਦੇ। ਇਹ ਸਾਨੂੰ ਸਲਾਬਜ਼ਦਗਾਨ ਨੂੰ ਮਦਦ ਲੈਣ ਦੀ ਬਜਾਏ ਇਕੱਠੇ ਖੜੇ ਹੋ ਕੇ ਐਲਾਨ ਕਰਨਾ ਚਾਹੀਦਾ ਕਿ ਤੁਸੀਂ ਆਪਣੇ ਆਪ ਦੇ ਵਿੱਚ ਬਿਹਤਰੀ ਲਿਆਓ, ਸਾਡੇ ਲਈ ਇਹੀ ਬੜਾ, ਸਾਡੀ ਕੌਮ ਲਈ ਇਹੀ ਬੜਾ। ਸਾਡੀ ਕੌਮ ਖੁਸ਼ ਆ, ਉਸ ਸਲਾਬ 'ਚ ਮਰ ਜਾਵੇ, ਡੁੱਬ ਜਾਵੇ, ਜੋ ਮਰਜ਼ੀ ਹੋ ਜਾਵੇ, ਸਾਡੀ ਕੌਮ ਇਹ ਖੜੀ ਹੋ ਕੇ ਕਹਿ ਦੇਵੇ ਕਿ ਤੁਸੀਂ ਆਪਣੇ ਆਪ 'ਚ ਬਿਹਤਰੀ ਲਿਆਓ, ਸਾਡੇ ਲਈ ਇਹੀ ਬੜਾ। ਸਾਡੀ ਕੋਈ ਇਮਦਾਦ ਨਾ ਕਰੋ, ਕੋਈ ਸਾਡੇ ਲਈ ਤੁਸੀਂ ਨਾ ਆਓ ਉੱਥੋਂ ਅਸੈਂਬਲੀਆਂ 'ਚੋਂ ਉੱਠ ਕੇ, ਕੋਈ ਤੁਸੀਂ ਅਦਾਰਿਆਂ 'ਚੋਂ ਉੱਠ ਕੇ ਆਉਣ ਦੀ ਜ਼ਰੂਰਤ ਨਹੀਂ। ਤੁਸੀਂ ਆਪਣੇ ਆਪ 'ਚ ਬਿਹਤਰੀ ਲਿਆਓ, ਇਸ ਹਾਲਾਤ ਦੇ ਦਿਨਾਂ 'ਚ ਹੀ ਲੈ ਆਓ ਤਾਂ ਬਿਹਤਰ ਆ। ਇਹ ਕੌਮ ਲਈ ਬਿਹਤਰ ਹੈ, ਇਸ ਮੁਲਕ ਲਈ ਬਿਹਤਰ ਆ। ਲੇਕਿਨ ਨਹੀਂ, ਇਹ ਨਹੀਂ ਕਰਨਾ। ਅਸੀਂ ਆਸਾਨ ਚਾੜਨਾ ਆਪਣੇ ਕੌਮ ਦੇ ਉੱਤੇ ਕਿ ਅਸੀਂ ਬੜਾ ਅੱਛਾ ਕੰਮ ਕਰ ਰਹੇ ਹਾਂ। ਬਈ ਤੁਸੀਂ ਤਨਖਾਹ ਕਿਹੜੀ ਚੀਜ਼ ਦੀ ਲੈਂਦੇ ਆ ਨਾ, ਜਿਸ ਤਰ੍ਹਾਂ ਹੁਣ ਜਿਸ ਵੀ ਅਦਾਰੇ ਚਲੇ ਜਾਓ, ਪੈਸੇ ਪਹਿਲੇ ਮੰਗਣੇ, ਉਹਨਾਂ ਨੇ ਕੰਮ ਕੋਈ ਨਹੀਂ ਕਰਨਾ, ਕੰਮ ਵਾਲੀ ਵੱਲ ਧਿਆਨ ਹੀ ਨਹੀਂ ਹੈਗਾ ਉਹਨਾਂ ਦਾ। ਉਹ ਇੱਧਰ ਨੱਸੇ ਜਾਣਗੇ, ਇੱਧਰ ਨੱਸੇ ਜਾਣਗੇ, 8 ਘੰਟੇ ਪੂਰੇ, ਚਲੋ ਜੀ ਉਹ ਜਾ ਰਹੇ ਆ ਸਾਹਿਬ ਹੋਣੀ ਘਰ, ਸਾਹਿਬ ਹੋਣਾ ਦੇ ਰਸਤੇ ਦੇ ਵਿੱਚ ਸਾਇਲੀਨ ਖੜ੍ਹੇ ਆ, ਉਹ ਕੰਮ ਕਰਾਉਣ ਨੂੰ, ਰਿਕੁਐਸਟਾਂ ਕਰਨ ਨੂੰ। ਸਾਹਿਬ ਹੋਣਾ ਦੀ ਸਿਹਤ 'ਤੇ ਕੋਈ ਅਸਰ ਨਹੀਂ ਪੈ ਰਿਹਾ। ਸਾਹਿਬ ਹੋਣੀ ਜਾ ਰਹੇ ਆ ਘਰ, ਜਾ ਕੇ ਜਿਮ ਜਾਊਂਗੇ, ਕੁਛ ਸਵੀਮਿੰਗ ਕਰੂੰਗੇ, ਕਿਉਂਕਿ ਅਫਸਰਸ਼ਾਹੀ ਹੈ ਨਾ, ਖਰਾਤ ਦੇ ਪੈਸੇ ਲੱਗੇ ਹੋਏ ਆ। ਉਹ ਜਦੋਂ ਤੱਕ ਉਹ ਜਿਹੜੇ 5 ਕਰੋੜ ਬਗੈਰਤ ਆ ਨਾ ਸਾਡੇ ਵਿੱਚ, ਸਾਡੀ ਕੌਮ ਦੇ ਵਿੱਚ, ਉਹ ਇਹਨਾਂ ਦੇ ਨਾਲ ਆ ਨਾ, ਉਸ ਟਾਈਮ ਤੱਕ ਕਿਵੇਂ ਹੋਣਾ। 20 ਕਰੋੜ ਹੀ ਕਮ ਅਜ਼ ਕਮ ਖੜੇ ਹੋ ਜਾਵੇ ਨਾ ਇੱਕ ਦਫਾ, ਔਰ ਇਹਨਾਂ ਦੇ ਮੂੰਹ 'ਤੇ ਸਿਆਹੀਆਂ ਸਿੱਟ ਕੇ, ਕਾਲਕ ਮਲ ਕੇ, ਗੰਦੇ ਗਟਰਾਂ ਦੇ ਪਾਣੀਆਂ ਦੇ ਵਿੱਚ ਇਹਨਾਂ ਦੇ ਨੱਕ ਡਬੋਏ ਜਾਣ, ਫਿਰ ਜਾ ਕੇ ਕੋਈ ਤਕਰੀਬਨ ਕੋਈ ਗੈਰਤਮੰਦ ਬੰਦਾ ਹੋਇਆ ਤਾਂ ਉਹਨੂੰ ਤਾਂ ਇੱਕ ਗਾਲ ਹੀ ਕੱਢ ਦਿੱਤੀ ਜਾਵੇ ਨਾ, ਉਹ ਸਾਰੀ ਜ਼ਿੰਦਗੀ ਨਹੀਂ ਹੁੰਦਾ ਖੜਾ। ਜਿਵੇਂ ਕਿਸੇ ਅੱਛੀ ਨਸਲ ਦੇ ਬੰਦੇ ਨੂੰ ਨਾ ਕੋਈ ਕੰਮੀ ਮਾਰਦੇ ਨਾ ਥੱਪੜ, ਇੱਕ ਥੱਪੜ ਹੀ, ਉਹ ਸਾਰੀ ਜ਼ਿੰਦਗੀ ਲਈ ਬਣਿਆ ਹੁੰਦਾ ਉਹਦੇ ਲਈ, ਠੀਕ ਆ। ਜਾਂ ਕੋਈ ਕੰਮੀ ਗਾਲ ਕੱਢ ਕੇ ਚਲਾ ਜਾਵੇ, ਉਹ ਇੱਜ਼ਤਦਾਰ ਜਿਵੇਂ ਪਹਿਲੇ ਵਕਤਾਂ 'ਚ ਲੋਕ ਸੀ ਨਾ, ਉਹ ਇੰਨਾ ਕੁ ਹੋ ਜਾਂਦਾ ਸੀ ਨਾ, ਕੋਈ ਕੰਮੀ ਉੱਚੀ ਆਵਾਜ਼ 'ਚ ਵੀ ਗੱਲ ਕਰ ਜਾਂਦਾ ਸੀ, ਉਹਨਾਂ ਦੀ ਗੈਰਤ ਗਵਾਰਾ ਨਹੀਂ ਕਰਦੀ ਸੀ ਸਾਰੀ ਜ਼ਿੰਦਗੀ ਕਿ ਉਹ ਸਿਰ ਉੱਤੇ ਚੱਕ ਲੈਣ। ਲੇਕਿਨ ਅੱਜ ਕੱਲ੍ਹ ਦੇ ਨਸਲੀ ਬੇਗੈਰਤ ਜਿਹੜੇ ਸਾਡੇ, ਇਹਨਾਂ ਨੂੰ ਗਾਲਾਂ ਕੱਢਦੇ ਰਹੋ, ਇਹਨਾਂ ਨੂੰ ਜੋ ਮਰਜ਼ੀ ਕਰਦੇ ਰਹੋ, ਇਹਨਾਂ ਨੂੰ ਕੋਈ ਅਸਰ ਨਹੀਂ ਹੁੰਦਾ।
ਇਸ ਵਜ੍ਹਾ ਨਾਲ ਇਹ ਕੌਮ ਆਖਰੀ ਹੱਲ ਇਹ ਕਰ ਲਵੇ ਕਿ ਇਕੱਠੀ ਹੋ ਕੇ ਇਹਨਾਂ ਨੂੰ ਕਵੇ ਬਈ ਤੁਸੀਂ ਸਾਡੇ ਲਈ ਕੁਛ ਨਾ ਕਰੋ। ਇਸ ਮੁਲਕ ਵਾਸਤੇ ਤੁਸੀਂ ਇਸ ਅਦਾਰੇ ਇਸ ਮੁਲਕ ਨੇ ਹੈ ਨਾ, ਇਸ ਮੁਲਕ ਵਾਸਤੇ ਤੇ ਆਪਣੇ ਆਪ 'ਚ ਬਿਹਤਰੀ ਲਿਆਓ ਬਸ। ਬਾਕੀ ਆਵਾਮ ਠੀਕ ਹੀ ਠੀਕ ਆ। ਬਾਕੀ ਆਵਾਮ ਸਲਾਬ ਨਾਲ ਨਹੀਂ ਮਰਦੀ, ਜ਼ਲਜ਼ਲਿਆਂ ਨਾਲ ਨਹੀਂ ਮਰਦੀ, ਕੁਛ ਨਹੀਂ ਹੁੰਦਾ ਆਵਾਮ ਨੂੰ। ਇਹ ਆਵਾਮ ਨੇ ਮਰਨਾ ਹੀ ਮਰਨਾ, ਉਵੇਂ ਵੀ ਮਰਨਾ। ਲੇਕਿਨ ਅਗਰ ਤੁਸੀਂ ਆਪਣੇ 'ਚ ਬਿਹਤਰੀ ਲਿਆਓਗੇ ਤਾਂ ਸ਼ਾਇਦ ਬਚ ਜਾਵੇ। ਉਹ ਕੰਮ ਇਹਨਾਂ ਅਦਾਰਿਆਂ ਨੇ ਨਾ ਕਰਨਾ, ਨਾ ਇਹਨਾਂ ਸਿਆਸਤਦਾਨਾਂ ਨੇ ਕਰਨਾ। ਇਹ ਸਭ ਇੱਕੋ ਹੀ ਗੱਲ ਆ ਇਹਨਾਂ ਦੀ। ਆਵਾਮ ਸਾਡੀ ਇਹਨਾਂ ਦੇ ਪਿੱਛੇ ਲੱਗੀ ਹੋਈ ਆ। ਉਹ ਭੱਜ ਭੱਜ ਕੇ ਇਹਨਾਂ ਦੇ ਪਿੱਛੇ ਇਸ ਤਰ੍ਹਾਂ ਫਿਰਦੀ ਆ ਜਿਵੇਂ ਜਿਹੜਾ ਨਾ ਇਹ ਪਤਾ ਨਹੀਂ ਫਰਿਸ਼ਤੇ ਹੀ ਇਹ ਆ। ਸਲਾਬ ਇਹਨਾਂ ਦੀ ਵਜ੍ਹਾ ਨਾਲ ਆਉਂਦੇ ਆ। ਮੁਲਕ ਦੇ ਵਿੱਚ ਮਹਿੰਗਾਈ ਇਹਨਾਂ ਦੀ ਵਜ੍ਹਾ ਨਾਲ ਆ, ਗੁਰਬਤ ਇਹਨਾਂ ਦੀ ਵਜ੍ਹਾ ਨਾਲ ਆ, ਮੁਲਕ ਖਰਾਤ ਮੰਗਦਾ ਇਹਨਾਂ ਦੀ ਵਜ੍ਹਾ ਨਾਲ ਆ, ਮੁਲਕ ਕਿਸੇ ਵੀ ਜੰਗੀ ਹਾਲਤ ਦੇ ਵਿੱਚ ਹੁੰਦਾ ਇਹਨਾਂ ਦੀ ਵਜ੍ਹਾ ਨਾਲ ਹੁੰਦਾ। ਬਈ ਕਿਹੜਾ ਕੰਮ ਆ ਜਿਹੜਾ ਇਹਨਾਂ ਦੀ ਵਜ੍ਹਾ ਨਾਲ ਨਹੀਂ ਹੁੰਦਾ? ਇਹਨਾਂ ਅਦਾਰਿਆਂ ਦੀ ਵਜ੍ਹਾ ਨਾਲ, ਇਹਨਾਂ ਸਿਆਸਤਦਾਨਾਂ ਦੀ ਵਜ੍ਹਾ ਨਾਲ ਕੋਈ ਕੰਮ ਐਸਾ ਬਚਦਾ ਪਿੱਛੇ? ਕੋਈ ਮੁਲਕ ਦੇ ਵਿੱਚ ਡੇਂਗੀ ਆ ਜਾਵੇ, ਕੋਈ ਕੁਛ ਆ ਜਾਵੇ, ਇਹਨਾਂ ਦੀ ਵਜ੍ਹਾ ਨਾਲ ਹੁੰਦਾ। ਕਿਸੇ ਅਦਾਰੇ ਨੇ ਆਪਣਾ ਕੋਈ ਕੰਮ ਨਹੀਂ ਕੀਤਾ। ਐਜੂਕੇਸ਼ਨ 'ਚ ਚਲੇ ਜਾਓ, ਟੀਚਰ ਸੜਕਾਂ 'ਤੇ, ਟੀਚਰਾਂ ਨੂੰ ਹੱਕ ਨਹੀਂ ਮਿਲਿਆ ਜੀ, ਉਹ ਮਜ਼ਲੂਮ ਬਣੇ ਹੋਏ ਆ। ਹਕੂਮਤ ਉਹਨਾਂ ਨੂੰ ਸੰਭਾਲਣ 'ਤੇ ਲੱਗੀ ਹੋਈ, ਪੁਲਿਸ ਉਹਨਾਂ ਨੂੰ ਸੰਭਾਲਣ 'ਤੇ ਲੱਗੀ ਹੋਈ ਆ। ਅਦਾਰੇ ਜਿਹੜੇ ਆ ਨਾ ਅਦਲੀਆ ਉਹਨਾਂ ਵਾਸਤੇ ਆ। ਇਸੇ ਤਰ੍ਹਾਂ ਤੁਸੀਂ ਚਲੇ ਜਾਓ ਹਸਪਤਾਲਾਂ 'ਚ ਚਲੇ ਜਾਓ, ਡਾਕਟਰ ਸੜਕਾਂ 'ਤੇ। ਡਾਕਟਰਾਂ ਦਾ ਹੱਕ ਮਰ ਗਿਆ ਜੀ ਇਸ ਮੁਲਕ 'ਚ। ਡਾਕਟਰ ਜਿਹੜੇ ਨਾ ਪ੍ਰਾਈਵੇਟ ਕਲੀਨਿਕ ਖੋਲ੍ਹਣਾ ਚਾਹੁੰਦੇ ਆ, ਪ੍ਰਾਈਵੇਟ ਉਹ ਆਪਣਾ ਇਲਾਜ ਕਰਨਾ ਚਾਹੁੰਦੇ ਆ ਲੋਕਾਂ ਦਾ ਮਹਿੰਗੀਆਂ ਫੀਸਾਂ ਨਾਲ। ਉਹਨਾਂ ਦੇ ਕਿਉਂਕਿ ਹਵਸ ਭੁੱਖ ਪੂਰੀ ਨਹੀਂ ਹੋ ਰਹੀ। ਦਵਾਈ ਉਹ ਦੇ ਕੇ ਰਾਜ਼ੀ ਨਹੀਂ ਹਸਪਤਾਲਾਂ ਵਿੱਚ, ਗੌਰਮੈਂਟ ਹਸਪਤਾਲਾਂ ਦੇ ਵਿੱਚ। ਉਹ ਉੱਥੇ ਉਹਨਾਂ ਨੂੰ ਬੜਾ ਜੀ ਕੋਈ ਕਾਲਾ ਸੱਪ ਲੜ ਜਾਂਦਾ। ਇਸੇ ਤਰ੍ਹਾਂ ਟੀਚਰ ਸਕੂਲਾਂ 'ਚ ਪੜ੍ਹਾ ਕੇ ਰਾਜ਼ੀ ਨਹੀਂ ਹੈਗੇ। ਜਿਹੜਾ ਅਦਾਰਾ ਖੋਲ੍ਹ ਲਓ ਉਸੇ ਅਦਾਰੇ ਦੇ ਲੋਕ ਜਿਹੜੇ ਨਾ ਮਜ਼ਲੂਮ, ਉਹ ਭਈ ਬਾਕੀ ਆਵਾਮ ਕਿੱਧਰ ਜਾਵੇ? ਤੁਸੀਂ ਸਾਰੇ ਮਜ਼ਲੂਮ ਹੋ ਤਾਂ ਆਵਾਮ ਜਾਵੇ ਕਿੱਧਰ? ਫਿਰ ਕਹਿੰਦੇ ਜੀ ਇਹ ਅਦਾਰੇ 'ਤੇ ਤਨਕੀਦ, ਅਦਾਰੇ ਸਾਡੇ ਜੀ ਅਸਾਸੇ ਇਹੋ ਜਿਹੇ ਅਸਾਸਿਆਂ ਨੂੰ ਅੱਗ ਲਾਉਣੀ ਹੈ ਅਸੀਂ, ਜਿਹੜੇ ਕਿਸੇ ਕੰਮ 'ਤੇ ਹੀ ਨਹੀਂ ਹੈਗੇ, ਬੋਝ ਆ ਸਾਡੇ 'ਤੇ। ਇਸ ਮੁਲਕ ਦੀ ਅਦਲੀਆ ਜਿਹੜੀ ਆ ਉਹ ਸਿਆਸਤਦਾਨਾਂ ਦੀ ਅਤੇ ਅਦਾਰਿਆਂ ਦੀ ਲੜਾਈ ਛੁਡਾਉਣ ਦੇ ਵਿੱਚ, ਸੁਲ੍ਹਾ ਕਰਾਉਣ ਦੇ ਵਿੱਚ ਲੱਗੀ ਹੋਈ ਆ। ਕੌਮ ਦੇ ਕੇਸਿਸ 25-25 ਸਾਲ, 30-30 ਸਾਲ ਰੁਲਣ ਕੌਮ। ਆਵਾਮ ਇੱਕ ਆਮ ਬੰਦੇ ਦਾ ਕੇਸ 30 ਸਾਲ 25 ਸਾਲ ਰੁਲੇ ਬਸ। ਇਹ ਕਾਨੂੰਨ, ਇਸ ਕਾਨੂੰਨ ਦਾ ਅਸੀਂ ਇਹਤਰਾਮ ਕਰਕੇ ਕਰਨਾ ਕੀ ਹੈ? ਕੋਈ ਆਉਂਦਾ ਕਿਸੇ ਪਾਸੋਂ ਸਮਝ ਵੀ ਅਸੀਂ ਇਹੋ ਜਿਹੇ ਕਾਨੂੰਨ ਦਾ ਇਹਤਰਾਮ ਕਰੀਏ ਜਿਹਦੇ 'ਚ ਸਾਡੀ ਆਵਾਜ਼ ਤਾਂ 30 ਸਾਲਾਂ ਤੱਕ ਗੌਰਮੈਂਟ ਨਾ ਸੁਣੇ, ਅਦਲੀਆ ਨਾ ਸੁਣੇ। ਬਾਕੀ ਅਦਾਰਿਆਂ ਦੀ ਅਤੇ ਉਰੇ ਪਰੇ ਲੜਾਈ ਉਹ 2-2 4-4 ਘੰਟਿਆਂ 'ਚ ਸੁਣ ਕੇ ਤੇ ਫੈਸਲਾ ਦੇ ਦੇਵੇ। ਯਾਰ ਕਮਾਲ ਆ। ਕਈ ਬੰਦਿਆਂ ਦੇ ਹੁੱਬਲ ਵਤਨੀ ਦਾ ਕੀੜਾ ਹੁੰਦਾ। ਬਈ ਇਹ ਮੁਲਕ ਨੂੰ ਤੁਸੀਂ ਠੀਕ ਤਾਂ ਕਰੋ। ਸਾਡਾ ਫਰਜ਼ ਆ ਕਾਨੂੰਨ ਦਾ ਇਹਤਰਾਮ ਕਰਨਾ, ਲੇਕਿਨ ਕਾਨੂੰਨ ਤਾਂ ਹੋਵੇ। ਕੌਮ ਦਾ ਫਰਜ਼ ਆ ਕਾਨੂੰਨ ਦਾ ਇਹਤਰਾਮ ਕਰਨਾ, ਅਦਾਰਿਆਂ ਦਾ ਫਰਜ਼ ਆ ਉਹ ਆਪਣਾ ਕੰਮ ਕਰਨ ਔਰ ਸਹੀ ਤਰੀਕੇ ਨਾਲ ਕਰਨ, ਤਾਂ ਉਹਨਾਂ ਦਾ ਵੀ ਠੀਕ ਚੱਲ ਰਹੇ ਆ ਉਹ। ਫਿਰ ਸਾਡਾ ਫਰਜ਼ ਆ, ਅਗਰ ਸਾਨੂੰ ਇੱਕ ਬੰਦਾ ਸੜਕ 'ਤੇ ਜਾਂਦਾ, ਪੁਲਿਸ ਵਾਲਾ ਆਪਣੇ ਪੂਰੇ ਕਾਨੂੰਨ ਦੇ ਮੁਤਾਬਕ, ਆਪਣਾ ਪੂਰਾ ਇੰਸਪੈਕਟਰ, ਉਹਨਾਂ ਦਾ ASI, ਉਹ ਪੂਰੇ ਨਾਕਾ ਲਾ ਕੇ ਖੜ੍ਹੇ ਆ, ਉਹ ਆਪਣੇ ਪੂਰੇ ਕਾਨੂੰਨ ਦੇ ਮੁਤਾਬਕ। ਸਾਡਾ ਫਰਜ਼ ਆ, ਸਾਨੂੰ ਰੋਕਦੇ ਆ, ਅਸੀਂ ਰੋਕ ਕੇ ਉਹਨਾਂ ਨੂੰ ਤਲਾਸ਼ੀ ਦਈਏ, ਕੋਈ ਡਾਕੂਮੈਂਟਸ ਮੰਗਦੇ ਆ ਉਹ ਦਈਏ, ਉਹਨਾਂ ਦੀ ਜਿਹੜੀ ਚੀਜ਼ ਰਿਕੁਆਇਰਮੈਂਟ ਆ ਉਸ ਸਾਡਾ ਫਰਜ਼ ਆ। ਉਹ ਕਾਨੂੰਨ ਤਾਂ ਹੋਵੇ। ਇਹ ਤਾਂ ਕਾਨੂੰਨ ਨਹੀਂ ਹੈਗਾ ਕਿ ਉਹ ਜਿਹੜਾ ਨਾ ਮਰਸੀਡੀਜ਼ 'ਤੇ ਕੋਈ ਬੰਦਾ ਜਾ ਰਿਹਾ ਉਹਨੂੰ ਉਹ ਸਲੂਟ ਕਰ ਰਿਹਾ, ਅਸੀਂ ਇੱਕ ਬੰਦਾ ਸਾਈਕਲ 'ਤੇ ਜਾ ਰਿਹਾ ਤਾਂ ਉਹਨੂੰ ਰੋਕ ਕੇ ਉਹਦਾ ਚਲਾਨ ਕੱਟ ਰਿਹਾ ਹੈ। ਇਹ ਤਾਂ ਕਾਨੂੰਨ ਨਹੀਂ ਹੈਗਾ। ਫਿਰ ਇਹੋ ਜਿਹੇ ਕਾਨੂੰਨ ਦਾ ਇਹਤਰਾਮ ਸਾਡੇ 'ਤੇ ਤਾਂ ਜਾਇਜ਼ ਕੋਈ ਨਹੀਂ ਹੈਗਾ। ਇਹੋ ਜਿਹੇ ਕਾਨੂੰਨ ਨੂੰ ਅਸੀਂ ਅੱਗ ਲਾਉਣੀ ਹੈ। ਜਿਹੜਾ ਮਰਸੀਡੀ ਵਾਲੇ ਵਾਸਤੇ ਹੋਰ ਆ, ਮੋਟਰਸਾਈਕਲ ਵਾਲੇ ਵਾਸਤੇ ਹੋਰ ਆ। ਫਿਰ ਤਾਂ ਕੋਈ ਨਹੀਂ ਹੈਗਾ। ਫਿਰ ਤਾਂ ਇਹੋ ਜਿਹੇ ਕਾਨੂੰਨ ਨੂੰ ਮੰਨਣਾ ਸਾਡੇ 'ਤੇ ਜਾਇਜ਼ ਨਹੀਂ ਹੈਗਾ। ਹਾਂ, ਅਗਰ ਉਹ ਬਿਲਕੁਲ ਇੱਕ ਗੱਡੀ ਵਾਲੇ ਨੂੰ ਵੀ ਰੋਕ ਕੇ ਉਹੀ ਉਹਦੇ ਨਾਲ ਉਹੀ ਚੀਜ਼ਾਂ ਚੈੱਕ ਕਰ ਰਿਹਾ ਇੱਕ ਮੋਟਰਸਾਈਕਲ, ਫਿਰ ਬਿਲਕੁਲ ਸਾਡੇ 'ਤੇ ਜਾਇਜ਼ ਆ। ਲੇਕਿਨ ਇਹ ਕੰਮ ਹੈ ਨਹੀਂ। ਅਦਾਰੇ ਆਪਣਾ ਕੰਮ ਕਰਕੇ ਰਾਜ਼ੀ ਨਹੀਂ ਹੈਗੇ। ਕੌਮ ਜਿਹੜੀ ਆ ਉਹ ਕੌਮ ਤਾਂ ਆਪਣਾ ਕੰਮ ਉਸ ਟਾਈਮ ਕਰੇ ਜਦੋਂ ਅਦਾਰੇ ਆਪਣਾ ਕੰਮ ਕਰ ਰਹੇ ਹੋਣ ਔਰ ਆਪਣੇ ਕਾਨੂੰਨ ਦੇ ਮੁਤਾਬਕ ਕਰ ਰਹੇ ਹੋਣ। ਹਰ ਅਦਾਰੇ ਦੇ ਵਿੱਚ ਲਾ ਕਾਨੂੰਨੀਅਤ, ਹਰ ਅਦਾਰੇ ਦੇ ਵਿੱਚ ਬਕਵਾਸਬਾਜ਼ੀ ਆਮ। ਮੈਂ ਕਹਿੰਦਾ ਅਗਰ ਕਿਸੇ ਪ੍ਰਾਈਵੇਟ ਬੰਦਿਆਂ ਨੂੰ ਦੇਣ ਨਾ ਇਹ ਹਕੂਮਤ ਸਾਰੇ ਅਦਾਰੇ ਵੇਚੇ,
ਇਹ ਬਿਲਕੁਲ ਠੀਕ ਕੰਮ ਕਰਨੇ, ਬਲਕਿ ਨੌਕਰੀਆਂ ਛੱਡ ਕੇ ਚਲੇ ਜਾਣ। ਇੱਕ ਪ੍ਰਾਈਵੇਟ ਬੰਦਾ 10 ਬੰਦਿਆਂ ਦਾ ਕੰਮ ਇੱਕ ਬੰਦੇ ਤੋਂ ਲੈ ਸਕਦਾ। ਗੌਰਮੈਂਟ ਦੇ ਕੋਲ ਹਜ਼ਾਰਾਂ ਕਿਸਮ ਦੇ ਲੱਖਾਂ ਮੁਲਾਜ਼ਮੀਨ, ਗੌਰਮੈਂਟ ਕੰਮ ਨਹੀਂ ਲੈ ਸਕਦੀ ਉਹਨਾਂ ਤੋਂ। ਗੌਰਮੈਂਟ ਦੀ ਨਾਅਹਿਲੀ ਪਹਿਲੀ ਗੱਲ। ਫਿਰ ਜਿਹੜੇ ਅਦਾਰਿਆਂ ਦੇ ਵਿੱਚ ਹੈਡ ਕਰਨ ਵਾਲੇ ਲੋਕ ਬੈਠੇ ਆ, ਹੈਡ ਹੁੰਦੇ ਆ ਜਿਹੜੇ, ਅਗਰ ਇੱਕ ਬੰਦੇ ਦੇ ਥੱਲੇ 100 ਬੰਦਾ ਕੰਮ ਕਰ ਰਿਹਾ ਅਤੇ ਉਹਦੇ ਤੋਂ ਕੰਮ ਨਹੀਂ ਲੈ ਰਿਹਾ ਤਾਂ ਉਹ ਅਦਾਰੇ ਦਾ ਹੈਡ ਜਿਹੜਾ ਉਹ ਨਾਅਹਿਲ ਆ। ਪੂਰਾ ਅਦਾਰੇ ਦਾ ਜਿਹੜਾ ਵੀ ਕੋਈ ਵਜ਼ੀਰ ਮਸ਼ੀਰ ਹੁੰਦਾ ਉਹ ਕੰਮ ਨਹੀਂ ਲੈ ਰਿਹਾ ਪੂਰੇ ਅਦਾਰੇ ਤੋਂ, ਤਾਂ ਉਹ ਅਦਾਰਾ ਨਾਅਹਿਲ ਆ। ਇਹ ਚੀਜ਼ਾਂ ਹਾਈਲਾਈਟ ਕਰਨ ਦੇ ਇਸ ਮੁਲਕ ਦੇ ਵਿੱਚ ਫਾਂਸੀ ਹਰ ਚੀਜ਼ ਹੋ ਜਾਂਦੀ ਹੈ, ਲੇਕਿਨ ਇਹਨਾਂ ਨੇ ਬਿਹਤਰ ਨਹੀਂ ਕਰਨਾ ਆਪਣੇ ਆਪ ਨੂੰ। ਐਸੇ ਚੋਰ ਆ ਇਹ। ਬਿਹਤਰੀ ਵਾਲੀ ਗੱਲ ਕਰ ਦਿੱਤੀ ਤਾਂ ਗਲਤ ਕਰਤੀ, ਲੇਕਿਨ ਕੋਈ ਠੀਕ ਕਰਨ ਬਈ ਅਸੀਂ ਠੀਕ ਕਰ ਲਈਏ ਆਪਣੇ ਆਪ ਨੂੰ, ਯਾਰ ਨਹੀਂ, ਅਸੀਂ ਕਿਉਂ ਕਰਨਾ ਠੀਕ। ਜਿਹੜੇ ਅਦਾਰੇ ਚਲੇ ਜਾਓ ਯਾਰ, ਉਹ ਅਦਾਰੇ ਵਾਲਿਆਂ ਨੇ ਆਪਣੇ ਆਪ ਨੂੰ ਇਸ ਤਰ੍ਹਾਂ ਬਣਾਇਆ ਵੀ ਤਨਖਾਹ ਮਿਲ ਰਹੀ ਹੈ ਉਹਨਾਂ ਨੂੰ। ਅਗਰ ਇਸੇ ਮੁਲਕ ਨੂੰ ਤੁਸੀਂ ਠੀਕ ਕਰਨਾ ਤਾਂ ਸਭ ਤੋਂ ਪਹਿਲੇ ਜਿਹੜਾ ਜੋਬ ਸਟਰਕਚਰ ਹੈ ਨਾ ਇਸ ਮੁਲਕ ਦਾ, ਉਹਨੂੰ ਠੀਕ ਕੀਤਾ ਜਾਵੇ। ਜੋਬ ਸਟਰਕਚਰ ਇਹ ਹੈ ਕਿ ਪਰਮਾਨੈਂਟ, ਕੰਟਰੈਕਟ, ਆਰਜ਼ੀ, ਇਹ ਜੀ ਵਰਕ ਚਾਰਜ, ਡੇਲੀ ਵੇਜਿਸ, 10 ਤਾਂ ਤੁਸੀਂ ਕੈਟਾਗਰੀਆਂ ਬਣਾਈਆਂ ਜੋਬ ਦੇ ਵਿੱਚ। ਤੁਸੀਂ ਕੀ ਇੱਥੇ ਸਵਾਹ ਕੰਮ ਕਰਾਣੇ ਆ। ਪਰਮਾਨੈਂਟ ਲੋਕ ਵੈਸੇ ਕੰਮ ਕਰਕੇ ਰਾਜ਼ੀ ਨਹੀਂ, ਕਿਉਂਕਿ ਉਹਨਾਂ ਨੂੰ ਪਤਾ ਸਾਨੂੰ ਕੋਈ ਕੱਢ ਨਹੀਂ ਸਕਦਾ। ਕੰਟਰੈਕਟ ਵਾਲਿਆਂ ਦਾ ਵੀ ਇਹੀ ਹਾਲ ਆ, ਉਹ ਕਹਿੰਦੇ ਜੀ ਸਾਨੂੰ ਕੋਈ ਕੱਢ ਨਹੀਂ ਸਕਦਾ। ਇਸ ਵਜ੍ਹਾ ਨਾਲ ਇੱਕ ਸਟਰਕਚਰ ਹੋਵੇ। ਇਹ ਕਾਨੂੰਨ ਅਸੈਂਬਲੀ ਕਿਉਂ ਨਹੀਂ ਪਾਸ ਕਰਦੀ ਕਿ ਇੱਕ ਸਟਰਕਚਰ ਹੋਵੇ, ਵਰਕ ਚਾਰਜ ਦਾ ਸਟਰਕਚਰ ਹੋਵੇ, ਕੰਮ ਕਰਨਾ ਕਿਸੇ ਅਦਾਰੇ ਦੇ ਲੋਕ ਨੇ, ਬੰਦੇ ਨੇ, ਤਾਂ ਠੀਕ ਆ ਭਈ ਉਹਨੂੰ ਦਿਹਾੜੀ ਦਿੱਤੀ ਜਾਵੇ। ਨਹੀਂ ਤਾਂ ਆਪਣਾ ਚੁੱਪ ਕਰਕੇ ਘਰ ਪਵੇ, ਕੋਈ ਪ੍ਰਾਈਵੇਟ ਕੰਮ ਕਰੇ, ਕੋਈ ਦਿਹਾੜੀ ਕਰੇ ਬਾਹਰ। ਇਸ ਮੁਲਕ ਦਾ ਹਾਲ ਇਹ ਹੈ ਕਿ ਮਨਿਸਟਰ ਉਹਦੀ ਜਿਹੜਾ ਕੀ ਕਹਿੰਦੇ ਆ ਯਾਰ, ਫਾਈਨੈਂਸ ਮਿਨਿਸਟਰ ਆ, ਉਸ ਬੰਦੇ ਦੀ ਸੈਲਰੀ ਜਿਹੜੀ ਆ ਉਹ ਲੱਖਾਂ ਦੇ ਵਿੱਚ ਹੋਵੇ, ਮਜ਼ਦੂਰ ਦੀ ਸੈਲਰੀ 37,000 ਹੋਵੇ। ਇਹ ਇਨਸਾਫ ਹੈ ਇਸ ਮੁਲਕ ਦੇ ਵਿੱਚ। ਇਨਸਾਫ ਦਾ ਮਿਆਰ ਤਾਂ ਉਸੇ ਟਾਈਮ ਵਿਕ ਗਿਆ ਜੇ ਟਾਈਮ ਤੁਸੀਂ ਆਹ ਭੈਣ ਯੱਕੀ ਕੀਤੀ ਵੀ ਵਜ਼ੀਰਾਂ ਮਸ਼ੀਰਾਂ ਦੀਆਂ ਤਨਖਾਹਾਂ ਲੱਖਾਂ ਦੇ ਵਿੱਚ ਆ, ਉਹ ਲੱਖਾਂ ਨੂੰ ਟੱਚ ਕਰਦੇ ਆ। ਜਿਹੜਾ ਬੰਦਾ 12-12 ਘੰਟੇ ਮਸ਼ੀਨ ਦੇ ਉੱਤੇ ਖੜਾ ਰੋਲ ਰਿਹਾ, ਉਹਨੂੰ ਨਹੀਂ ਪਤਾ ਉਹਦਾ ਬਾਜ਼ੂ ਵਿੱਚ ਆ ਜਾਣਾ, ਉਹਨੂੰ ਨਹੀਂ ਪਤਾ ਉਹਦਾ ਕੁਛ ਵਿੱਚ ਆ ਜਾਣਾ, ਉਹਦੇ ਲਈ 37,000 ਆ। ਉਹਦਾ 37,000 ਦੇ ਵਿੱਚ ਬੜਾ ਅੱਛਾ ਗੁਜ਼ਾਰਾ ਹੋ ਰਿਹਾ ਨਾ, ਅਤੇ ਇਹਨਾਂ ਦਾ ਲੱਖਾਂ ਕਰੋੜਾਂ 'ਚ ਨਹੀਂ ਹੋ ਰਿਹਾ। ਉਹ 37,000 ਵਾਲਾ ਬੰਦਾ ਵੀ ਉਹ ਆ ਜਿਹੜਾ ਪ੍ਰਾਈਵੇਟ ਕੰਮ ਕਰ ਰਿਹਾ, ਜਿਹਦੀ ਦਿਹਾੜੀ ਲੱਗਣੀ ਹੈ ਤਾਂ ਉਹਨੂੰ ਮਿਲਣੀ ਹੈ, ਕੋਈ ਸ਼ਾਨੀ ਤਾਂ ਨਹੀਂ ਮਿਲਣੀ। ਬਾਕੀ ਜਿਹੜੇ ਲੋਕ ਆ ਸਾਡੇ, ਉਹ ਮਾਸ਼ਾਅੱਲਾ ਪਰਮਾਨੈਂਟ ਲੋਕ, ਉਹ ਕੰਮ ਕਿਸੇ ਦਾ ਕਰਨ ਨਾ ਕਰਨ, ਦਿਹਾੜੀ ਲੱਗੇ ਨਾ ਲੱਗੇ, ਉਹਨਾਂ ਨੂੰ ਪਰਵਾਹ ਨਹੀਂ। ਅਗਲੇ ਆਉਂਦੇ ਆ 9 ਵਜੇ ਆਉਂਦੇ ਆ, ਸਾਹਿਬ ਹੋਣੀ 2 ਵਜੇ ਚਲੇ ਜਾਂਦੇ ਆ। 2 ਵਜੇ ਜਾ ਕੇ ਦਫ਼ਤਰਾਂ 'ਚ ਪੁੱਛ ਲਓ ਸਾਹਿਬ ਕਿੱਦਣ ਹੈ ਜੀ, ਸਾਹਿਬ ਫੀਲਡ ਵਿਜ਼ਿਟ 'ਤੇ ਨਿਕਲ ਗਏ हैं। ਕਿਹੜੀ ਫੀਲਡ ਵਿਜ਼ਿਟ 'ਤੇ ਨਿਕਲ ਗਏ ਆ ਜੀ? ਉਹ ਆਪਣੀ ਘਰ ਵਾਲੀ ਦੇ ਕੋਲ ਫੀਲਡ ਵਿਜ਼ਿਟ ਕਰਨ ਤੋਂ ਚਲੇ ਗਏ ਆ ਬਸ। ਇਹ ਵਜ਼ੀਰਾਂ ਮਸ਼ੀਰਾਂ 'ਤੇ ਲੱਖ ਲਾਣਤ, ਇਹਨਾਂ ਅਦਾਰਿਆਂ 'ਤੇ ਲੱਖ ਲਾਣਤ, ਔਰ ਇੱਕ ਦਫਾ ਨਹੀਂ, ਹਜ਼ਾਰ ਦਫਾ। ਕਿਉਂਕਿ ਕੰਮ ਤਾਂ ਅਸੀਂ ਕਰਨਾ ਨਹੀਂ ਕੋਈ, ਔਰ ਜਿਹੜੇ ਇਸ ਮੁਲਕ 'ਚ ਕੰਮ ਕਰਨਾ ਚਾਹੁੰਦੇ ਉਹਨਾਂ ਨੂੰ ਕਰਨ ਨਹੀਂ ਦੇਣਾ ਅਸੀਂ। ਚਲੋ ਭਾਈ, ਜਿੰਨੀ ਮਰਜ਼ੀ ਤਨਕੀਦ ਕਰ ਲਓ, ਜੋ ਮਰਜ਼ੀ ਕਰ ਲਓ, ਇਹਨਾਂ ਨੇ ਮੇਰੇ ਖਿਆਲ ਤਾਂ ਠੀਕ ਨਹੀਂ ਹੋਣਾ। ਮੇਰਾ ਖਿਆਲ ਤਾਂ ਇਹੀ ਕਹਿੰਦਾ ਭਾਈ ਇਹ ਠੀਕ ਨਹੀਂ ਹੋਣ ਵਾਲੇ ਲੋਕ। ਇਹਨਾਂ ਲੋਕਾਂ ਨੇ ਕਦੇ ਵੀ ਆਪਣੇ ਆਪ ਨੂੰ ਠੀਕ ਨਹੀਂ ਕਰਨਾ। ਤੁਸੀਂ ਜੋ ਮਰਜ਼ੀ ਕਰ ਲਓ, ਇਹ ਲੋਕ ਇਸੇ ਤਰ੍ਹਾਂ ਰਹਿਣੇ ਆ। ਬਾਕੀ ਸਲਾਬ ਜਿਹੜੇ ਆਏ ਆ ਭਾਈ, ਕੌਮ ਨੇ ਆਪ ਬਚਣਾ, ਆਪਣੀ ਮਦਦ ਆਪ ਦੇ ਤਹਿਤ। ਇਹ ਗੌਰਮੈਂਟ ਦੀ ਕੋਈ ਖਰਾਤ ਲੈਣ ਨੂੰ ਤਰਜੀਹ ਨਾ ਦਿਓ, ਨਾ ਇਹ ਗੌਰਮੈਂਟ ਦੀ ਇਹਨਾਂ ਅਦਾਰਿਆਂ ਦੀ ਖਰਾਤ ਲੈਣ ਨੂੰ ਤਰਜੀਹ ਨਾ ਦਿਓ। ਆਪਣੀ ਮਦਦ ਆਪ ਕਰੋ, ਇਹ ਪਾਣੀ ਤੋਂ ਬਚੋ, ਔਰ
ਗੈਰਤ ਦਾ ਤਕਾਜ਼ਾ ਇਹੀ ਹੈ ਕਿ ਖਰਾਤ ਲੈਣ ਇਹਨਾਂ ਕੋਲ ਨਾ ਜਾਓ। ਜੋ ਨੁਕਸਾਨ ਹੋ ਗਿਆ ਠੀਕ ਹੈ, ਸਾਡਾ ਅੱਲਾ ਵੱਲੋਂ ਹੋ ਗਿਆ, ਇਹ ਸਮਝ ਲਓ। ਬਜਾਏ कि इन्हों के कोल जाना। चेयरमैन NDMA फरमा रहे थे जी लोग कि क्रॉप्स का बड़ा नुकसान हुआ है और हम आपके उसमें लीडरशिप में काम करेंगे, आइंदा इसके लिए हम इकदाम करेंगे। अगर लिख लियो भाई, आइंदा जोड़े इकदाम इन्होंने करने वो यही होने बई अगे NOC दे देनियाँ दरियावां दे विच लोगों नूं, अगे पैसे लैके लोगों नूं आबादकारियां करन दे देनियाँ, अगे लोगों नूं फसलां काश्त करा देनियाँ। ये इकदाम होने इन्हां दा कोई इकदाम नहीं होना कि असीं डैम बना लीए, पानी स्टोर कर लीए, मुल्क के किसानों को कोई फायदा दे लीए। आ जिहड़ा हुण सतलुज दे विच आया इहनूं असीं स्टोर करके ये असीं पानी चोलिस्तान नूं दे लीए, इस चीज़ ते काम नहीं करना। चोलिस्तान का पानी जिहड़ा बाकी जनूबी पंजाब का पानी है ना, उन्होंने कट के चोलिस्तान में दे देना इन्होंने, ठीक है। यह काम ये कर सकते हैं। ये काम नहीं कर सकते कि डैम बना के उस पानी को असीं उतों पिछों ही स्टोर करके चोलिस्तान में मोड़ लीए, नहीं। या पिछले दरियावां नूं असीं कोई ऐसा सिस्टम बनाइए भी अगर पानी ज़्यादा होवे उन्होंने असीं स्टोर करके अपना चोलिस्तान नूं बाकी चीज़ों नूं जिहड़ा ना पानी दे सकीए। किसानों नूं असीं साल दे 12 महीने नहर का पानी दे सकीए, टूलों को ख़त्म करिए, बिजली बचाइए। बिजली जी टूलों की बहुत महंगी आ, किसानों को कोई रिलीफ मिले, कोई नहरी पानी के टूल की निस्बत बेहतर होंगे, जमीन बन जाती है वो, ठीक आ। मिठा पानी दईए असीं, वो काम नहीं करना असीं, ना 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 ना। ये काम साढ़े यह काम वास्ते असीं साढ़े कोल टैलेंट है ही कोई नहीं। ये काम असीं कर नहीं सकते। असीं अरबां रुपए भीख च दे सकते हैं, खरात च दे सकते हैं लोगों को, और लोग लै सकते हैं खरात विच, लेकिन ये काम नहीं करना असीं, ना 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 ना। ये इकदाम जिहड़े हैं ना, ये तो अल्लाह दे बंदे अमेरिका कर सकदा, चाइना कर सकदा, रूस कर सकदा, इंडिया कर सकदा। वो क्योंकि बड़े मुल्क हाँ, अमीर मुल्क हाँ, असीं गरीब मुल्क हाँ, असीं कित्थे कर सकते ये काम। ये काम नहीं असीं कर सकते कि असीं कोई डैम बना के पानी स्टोर कर लीए, कोई पानी दईए लोगों को, फिशिंग वाल ले आइए, लोगों को इन्ना पानी प्रोवाइड करिए कि लोग फिश फार्मिंग करन, कोई नवे फार्मूले जदीद ले आइए, ना 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 ना। कोई असीं फसलां अपनियां चंगियां फसलां काश्त करके पैदावार चंगी लैके असीं एक्सपोर्ट कर लीए, ना 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 ना। ये काम असीं क्यों करना। यह काम भलाई दे कर ले तो सानू पाकिस्तानी या सानू पाकिस्तान के दायरे काम करने वाले लोग किहने कहना, ना 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 ना। ये काम नहीं असीं कर, ये इकदाम असीं कित्थे कर सकते हैं। असीं लंदन भज सकते हैं, असीं जापान भज सकते हैं, असीं चाइना भज सकते हैं, 20-20 40-40 बंदियां दा वफद लैके। अच्छा वज़ीर आला साहबां नूं कोई ज़रा शर्म आंदी होगी उत्थे, उत्थे जिहड़ी उन्हां दी एक्सपो लगी हो सी जिहदे विच लोगों ने इंडिया का कोई 400-500 फुट बड़ा स्टाल सी जिहदे उत्ते इंडिया की मसनूआत लगी हो सी, जापान विच बांग्लादेश दीयां मसनूआत लगी हो सी कपड़े दीयां। लोग धड़ाधड़ जे देख रहे सी, पसंद कर रहे सी। खरी ज़ाहिर जी गल आ, पसंद करनगे तो कल आर्डर करनगे, वो मुल्क कोल आर्डर जाऊगा, वो एक्सपोर्ट करूगा, पैसे कमाऊगा। साडे मुल्क कोल नमक, साडा नमक लगे सी 2 फुट का स्टाल लगे सी पाकिस्तान का, जिहदे वास्ते 39 बंदे गए सी पंजाब तो, और वो नमक का लैके असीं खड़े सी भी साडा नमक लै लो, वो भी असीं इंडिया के रस्ते बाकी मुल्कों नूं दिंदे हैं। पहले असीं इंडिया नूं वेचदे हैं, फिर इंडिया उहदे तो पैसे कमा के अगे दिंदा। बाकी मुल्कों के वफद भी आए सी इस तरह ना, जिस तरह 50-50 बंदियां दे वफद साडे गए सी। किसी का मामे का मुंडा वो चले, किसी का फुफी का मुंडा वो चले, किसी का मुंडा चले, किसी दी एजेंसियां, उन्होंने भी शर्म नहीं आई होनी ना ये गल्लां हुण रिपोर्ट करन। वो बई ये काम तुसीं क्यों कीता, तुसीं गए सरकारी काम करन सी, सरकारी काम करन गए हैं, फुट दे 1 फुट का स्टाल ला के उत्ते नमक रखे हुए, चलो जी आ पाकिस्तानी मसनूआत जिहड़ियां लाओ तुसीं। यार जिन्होंने इन्ना नहीं, जोड़े बिजनसमैनां नूं पता भी जिहड़ी चीज़ विकण वाली उन्हें विकना ही विकना, वो मुल्कों ने आर्डर देने ही देने तुहानूं। मज़ा तो तां जदों तुसीं अपनी गंदम एक्सपोर्ट करांदे, किसानां नूं तुसीं रिलीफ दिंदे। मज़ा तो उस टाइम आंदा भी तुसीं बाकी चीज़ां जिहड़ियां तेल सी एक्सपोर्ट करांदे। ये इहो जी अपनी मसनूआत लैके जांदे, तुसीं देखदे, लोग देखदे भी यार किन्नियां अच्छियां
ਇਹ ਇੱਥੇ ਤਾਂ ਉਹ ਕੰਮ ਕੀਤੇ ਆ ਵੀ ਚਾਈਨਾ ਨੇ ਅਗਰ 1 ਸਾਲ ਸਾਡੇ ਤੋਂ ਕਪਾਹ ਲਈ, ਉਹਨਾਂ ਨੇ ਆਰਡਰ ਦਿੱਤੇ, ਇਹਨਾਂ ਨੇ ਐਸੀ ਬੇਗੈਰਤੀ ਕੀਤੀ, ਇਹਨਾਂ ਨੇ ਕੋਈ ਐਕਸਪੋਰਟ ਲੈਵਲ ਦੀ ਕਪਾਹ ਨਹੀਂ ਉਹਨਾਂ ਨੂੰ ਦਿੱਤੀ। ਇਹਨਾਂ ਨੇ ਜਿਹੜਾ ਨਾ ਕਚਰਾ ਚੱਕ ਕੇ ਦਿੱਤਾ, ਉਹ ਤੋਂ ਅਗਲੇ ਸਾਲ ਅਗਲੇ ਨੇ ਦੂਸਰੇ ਮੁਲਕ ਨਾਲ ਕੰਟਰੈਕਟ ਕਰ ਲਿਆ, ਇਹਨਾਂ ਤੋਂ ਲਈ ਨਹੀਂ ਕੋਈ ਚੀਜ਼। ਉਹ ਦਿਨ ਗਿਆ ਤੇ ਅੱਜ ਤੱਕ ਸਾਡੀ ਕਪਾਹ ਦੀ ਫਸਲ ਹੋਈ ਨਹੀਂ, ਨਾ ਉਹਦਾ ਰੇਟ ਉੱਤੇ ਜਾਂਦਾ, ਔਰ ਉਹ ਸਾਡੀਆਂ ਫੈਕਟਰੀਆਂ ਦੀ ਬਿਜਲੀ ਮਹਿੰਗੀ ਆ, ਉਹ ਚੱਲਦੀਆਂ ਨਹੀਂ, ਨਾ ਸਾਡੇ ਅਸੀਂ ਬਾਹਰ ਭੇਜ ਸਕਦੇ ਹਾਂ। ਬਸ ਉਹਦੇ ਨਾਲ ਸਾਡੀ ਇੰਡਸਟਰੀਆਂ ਕਿੰਨੀਆਂ ਬੰਦ ਹੋਈਆਂ, ਕਿੰਨੇ ਲੋਕ ਬੇਰੁਜ਼ਗਾਰ ਹੋਏ, ਇਹ ਕਿਸੇ ਕੋਲ ਕੋਈ ਫਿਗਰ ਕੋਈ ਨਹੀਂ ਹੈਗਾ। ਇਹ ਸਿਰਫ ਹਰ ਬੰਦਾ ਬਕਵਾਸ ਕਰਨ 'ਤੇ ਆਏਗਾ, ਬਕਵਾਸ ਕਰੇਗਾ ਟਿਕਟੋਕ 'ਤੇ, ਯੂਟਿਊਬ 'ਤੇ, ਮੀਡੀਆ 'ਤੇ। ਬਸ ਉਹ ਜਾ ਕੇ ਸੌਂ ਜਾਏਗਾ, ਉਹਦਾ ਕੰਮ ਪੂਰਾ ਹੋ ਗਿਆ, ਉਹਨੇ ਇਸ ਮੁਲਕ ਦੀ ਖਿਦਮਤ ਕਰ ਲਈ। ਇਕਦਾਮਾਤ ਤਾਂ ਤੁਸੀਂ ਮੇਰਾ ਪੁੱਤ ਉਦੋਂ ਕਰੋ ਜਦੋਂ ਤੁਸੀਂ ਡੈਮ ਬਣਾਓ, ਪਾਣੀ ਨੂੰ ਤੁਸੀਂ ਚੋਲਿਸਤਾਨ 'ਚ ਲੈ ਕੇ ਜਾਓ, ਪਾਣੀ ਨੂੰ ਤੁਸੀਂ ਇਹੋ ਜਿਹੀਆਂ ਜਗ੍ਹਾ 'ਤੇ ਲੈ ਕੇ ਜਾਓ ਜਿੱਥੇ ਪਾਣੀ ਕੋਈ ਨਹੀਂ, ਬਿਜਲੀ ਬਹੁਤ ਮਹਿੰਗੀ ਆ, ਟਿਊਬਵੈੱਲਾਂ ਨੂੰ ਬਚਾਓ, ਫਸਲਾਂ ਸਾਡੀਆਂ ਡਬਲ ਹੋਣ, ਅਸੀਂ ਐਕਸਪੋਰਟ ਕਰੀਏ, ਫਿਰ ਤਾਂ ਅਸੀਂ ਤਰੱਕੀ 'ਚ ਜਾਈਏ। ਇਹ ਕੀ ਅਸੀਂ ਆਪਣੀ ਗੰਦਮ ਤਾਂ ਲਈ ਨਹੀਂ, ਬਾਹਰੋਂ ਮੰਗਾ ਰਹੇ ਹਾਂ ਅਸੀਂ। ਔਰ ਗੰਦਮ ਦਾ ਰੇਟ ਉੱਤੇ ਚਲਾ ਗਿਆ, ਕੋਈ ਪੁੱਛ ਦੱਸ ਨਹੀਂ। ਉਹ ਮੈਡਮ ਵਜ਼ੀਰ इत्तलात व नशरियात फरमा रही सी, जिनकी माएँ कपड़े नहीं पहनती। भी यार थानू तू गैरतमंद होवे, तेनू शर्म ही कोई नहीं हैगी। बगैरत औरत ਜਿਹੜੀ तेरी ड्रैसिंग ਉਹ जापान में सी, तू वो ड्रैसिंग तुसी पाकिस्तान 'ਚ क्यों नहीं करते? ਉੱਥੇ ਹਵਸ ਦੇ ਪੁਜਾਰੀ ਲੋਕ ਨਹੀਂ, ਇੱਥੇ ਹਵਸ ਦੇ ਪੁਜਾਰੀ ਲੋਕ। ਉਹ ਡਰੈਸਿੰਗ ਜਿਹੜੀ ਤੁਸੀਂ ਬਾਹਰ ਦੇ ਮੁਲਕਾਂ 'ਚ ਜਾ ਕੇ ਨੰਗੀਆਂ ਫਿਰਦੀਆਂ ਹੁੰਦੀਆਂ, ਉਹ ਡਰੈਸਿੰਗ ਤੁਸੀਂ ਇੱਥੇ ਕਿਉਂ ਨਹੀਂ ਕਰਦੀਆਂ? ਉਹ ਡਰੈਸਿੰਗ ਕਰਿਆ ਕਰੋ ਨਾ ਇੱਥੇ, ਜਿੱਥੇ ਤੁਹਾਡਾ ਜਿਸਮ ਦਾ ਹਰ ਪੁਰਜ਼ਾ ਅਲੱਗਾ ਨਜ਼ਰ ਆਵੇ, ਉਹਦੀ ਨੁਮਾਇਸ਼। ਤੁਸੀਂ ਨੁਮਾਇਸ਼ ਤਾਂ ਕਰਨ ਜਾਂਦੇ ਵੀ ਤੁਹਾਡੇ ਇਹ ਪੁਰਜ਼ੇ ਵੀ ਲੈ ਲੈਣ ਲੋਕ, ਬਾਹਰ ਦੇ ਮੁਲਕਾਂ ਵਾਲੇ ਲੈ ਲੈਣ। ਇਹ ਮਸਨੂਆਤ ਆ ਪਾਕਿਸਤਾਨ ਦਾ 1.5 ਫੁੱਟ ਦਾ ਸਟਾਲ ਲੱਗਿਆ ਸੀ, ਉਹ 1.5 ਫੁੱਟ ਦੇ ਸਟਾਲ ਦੇ ਪਿੱਛੇ ਜਿਹੜੇ 40 ਲੋਕ ਸੀ, ਉਹਨਾਂ ਨੇ ਆਪਣੀ ਐਸੀ ਡਰੈਸਿੰਗ ਕਰਕੇ ਨੁਮਾਇਸ਼ ਕੀਤੀ ਹੋਈ ਸੀ ਵੀ ਉਹਨਾਂ ਦੇ ਉਹ ਪੁਰਜ਼ੇ ਲੈ ਲਓ। ਹੈ ਬਗੈਰਤ ਔਰਤ। ਔਰ ਸਭ ਤੋਂ ਬੜੀ ਗੱਲ, ਦਿਓਬੰਦ ਜਿਹੜੇ ਮੌਲਾਨਾ ਫਜ਼ਲ ਰਹਿਮਾਨ ਨੂੰ ਇਸ ਮੁਲਕ 'ਚ ਮੰਨਦੇ ਆ, ਉਹਨਾਂ 'ਤੇ ਵੀ ਲੱਖ ਲਾਹਨਤ ਆ, ਕੋਈ 2-4 ਹਜ਼ਾਰ ਦਫਾ। ਉਹ ਮੌਲਾਨਾ ਸਾਹਿਬ ਦਾ ਫਤਵਾ ਕਿੱਧਰ ਗਏ ਜਿੱਥੇ ਕਹਿੰਦੇ ਸੀ ਔਰਤ ਦੀ ਹਕੂਮਤ ਜਾਇਜ਼ ਕੋਈ ਨਹੀਂ? ਅੱਜ ਉਸੇ ਔਰਤ ਨਾਲ ਉਹ ਜੱਫੀਆਂ ਪਾ ਮਿਲਣ ਲੱਗੇ ਹੋ ਸੀ। ਹਯਾ ਸ਼ਰਮ ਹੀ ਕੋਈ ਨਹੀਂ ਮੌਲਵੀਆਂ ਦੀ ਇਸ ਸਿਸਟਮ ਦੇ ਵਿੱਚ। ਉਹਦੀ ਉਹ ਬੇਟੀ ਕਹਿ ਰਿਹਾ ਸੀ ਜੀ ਮਰੀਮ ਨਵਾਜ਼ ਨੂੰ, ਫਿਰ ਉਹਦੀ ਜਿਹੜੀ ਹਕੂਮਤ ਆ ਮਰੀਮ ਨਵਾਜ਼ ਦੀ, ਉਹ ਜਿਹੜਾ ਫਤਵਾ ਦਿੱਤੇ ਹੋਏ ਆ, ਉਹ ਜਾਇਜ਼ ਆ ਤੇਰੇ ਲਈ? ਬੇਗੈਰਤ ਇਨਸਾਨ, ਕਿਸੇ ਹੋਰ ਦੀ ਬੇਟੀ ਲਈ ਤੇਰਾ ਫਤਵਾ ਜਿਹੜਾ ਉਹ ਜਾਇਜ਼ ਆ? ਉਹਦੇ ਮੁਤਾਬਕ ਔਰਤ ਹਕੂਮਤ ਨਹੀਂ ਕਰ ਸਕਦੀ, ਤੂੰ ਉਹਨੂੰ ਬੇਟੀ ਕਹਿ ਤਾ ਤੇ ਉਹ ਹਕੂਮਤ ਕਰ ਸਕਦੀ ਹੈ। ਦੋਗਲੇ ਇਨਸਾਨ। ਇਹ ਮੁਲਕ ਆ, ਇਹ ਮੁਲਕ, ਇਹਨੂੰ ਮੁਲਕ ਕਹਿੰਦੇ ਆ। ਇਹ ਇੱਥੇ ਕੋਈ ਪਲੈਨਿੰਗ ਨਹੀਂ, ਕੋਈ ਕੁਛ ਨਹੀਂ। ਬਸ ਆ 2-4 ਦਿਨ ਹੁਣ ਰੋਣਾ ਰਹੋਗੇ ਸਲਾਬ ਦਾ, ਫਿਰ ਦੂਸਰੇ ਮੁਲਕਾਂ ਤੋਂ ਮਦਦ ਲਓਗੇ, ਖਰਾਤ ਲਓਗੇ। ਉਹ ਖਰਾਤ ਲੈ ਕੇ, ਜਿਸ ਤਰ੍ਹਾਂ ਸਾਡੇ ਗਿਲਾਨੀ ਸਾਹਿਬ ਨੇ ਹਾਰ ਉਹ ਕਰ ਲਿਆ ਸੀ, ਗਿਲਾਨੀ ਸਾਹਿਬ ਦੀ ਬੇਗਮ ਨੇ ਲੈ ਲਿਆ ਸੀ, ਅਤੇ ਇਸੇ ਤਰ੍ਹਾਂ ਚੀਜ਼ਾਂ ਆਉਣਗੀਆਂ ਬਾਹਰੋਂ, ਇਹ ਆਪਣੇ ਆਪਣੇ ਘਰਾਂ 'ਚ ਲੈ ਜੂਗੇ, ਔਰ ਖਰਾਤ ਦੀਆਂ ਚੀਜ਼ਾਂ ਲੈ ਕੇ ਬਾਅਦ 'ਚ ਫਿਰ ਇਹ ਬੜੇ ਉਹ ਬਣੂਗੇ। ਹੁਣ ਉੱਥੇ ਕੋਈ ਸਾਡੀ ਏਜੰਸੀ ਦੀ ਕੋਈ ਖਬਰ ਨਹੀਂ ਹੋਣੀ, ਕੋਈ ਕੁਛ ਨਹੀਂ ਹੋਣਾ। ਬਸ ਬੰਦਾ ਕਿਹੜਾ ਰੋਣਾ ਰੋਵੇ ਇਸ ਮੁਲਕ 'ਚ। ਇਹਨਾਂ ਨੇ ਠੀਕ ਨਹੀਂ ਹੋਣਾ, ਜਦ ਤੱਕ ਕੌਮ ਠੀਕ ਨਹੀਂ ਹੁੰਦੀ ਉਸ ਟਾਈਮ ਤੱਕ ਠੀਕ ਨਹੀਂ ਹੋਣਾ ਇਹਨਾਂ ਨੇ।